सिख संगत के दिल दिमाग च ये गल वसी हुई है कि जिहड़ी ये बादल सेना जां बादल दल वा ये कदे भी संत भिंडरां वालियां दी सोच उत्ते नहीं चलदे। जदों अकाल तख्त साहिब दे ग्रंथी साहिबान जां जथेदार साहिबान बोलदे करदे आ वो सारी फोटोग्राफी जां सारी गल चों प्रभाव ये दित्ता जांदा भी ये सारे जिहड़े प्रोग्राम ने संतां दे शहीदी दिहाड़ा जां अकाल तख्त साहिब दे उत्ते जो भी कुछ हुंदा ये बादल दल वाले मनाउंदे आ, बाकी दा कोई आउंदा नहीं उत्ते। ਜਦੋਂ ਬਾਦਲ ਸਾਹਿਬ ਦਾ ਰਾਜ ਭਾਗ ਸੀਗਾ ਤੇ ਹਰੇਕ ਵਾਰ ਟਾਸਕ ਫੋਰਸ ਨੂੰ ਇਹੀ ਕਿਹਾ ਹੁੰਦਾ ਸੀ ਵੀ ਜਿਹੜੇ ਵੀ ਦੂਜੀਆਂ ਜਥੇਬੰਦੀਆਂ ਦੇ ਜਾਂ ਆਮ ਸੰਗਤ ਜਿਹੜੀ ਬੜੇ ਇੱਥੇ 6 ਜੂਨ ਨੂੰ ਉਹਨੂੰ ਟਾਂਗਾ ਫੇਰੋ, ਕੁੱਟੋ, ਪੱਗਾਂ ਲਾਓ, ਛੱਤਰ ਫੇਰੋ ਤੇ ਕੋਈ ਪਰਵਾਹ ਨਾ ਕਰੋ, ਅਸੀਂ ਆਪੇ ਦੇਖਾਂਗੇ। ਜਦੋਂ ਲੋਕ ਕਹਿੰਦੇ ਸੀ ਵੀ ਬਰਗਾਂਡੀ 'ਚ ਤੁਸੀਂ ਗਲਤ ਕੀਤਾ ਜਾਂ ਬਹਿਬਲ 'ਚ ਤੁਸੀਂ ਗਲਤ ਕੀਤਾ ਤਾਂ ਜਿਹੜੀ ਇਹਨਾਂ ਦੀ ਬਾਦਲ ਸੈਨਾ ਸੀ ਉਹ ਉਹਨਾਂ ਨੌਜਵਾਨਾਂ ਨੂੰ ਜਿਹੜੇ ਸੱਚੀ ਸੁੱਚੀ ਗੱਲ ਕਰਦੇ ਸੀ ਉਹਨਾਂ ਨੂੰ ਜਲੀਲ ਕਰਦੇ। ਇਸ ਮਾਹੌਲ ਦੇ ਵਿੱਚ ਹੁਣ ਫੇਰ ਲੋੜ ਆ ਕਿ ਇਹ ਜਿਹੜੀ ਬਾਦਲ ਦਲ ਦੀ ਲੀਡਰਸ਼ਿਪ ਆ ਉਹ ਆਪਣੇ ਇਸ ਫਰਜ਼ ਨੂੰ ਸਮਝੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਵੇ ਕਿ ਤੁਸੀਂ ਇੱਕ ਮੀਟਿੰਗ ਕਾਲ ਕਰੋ ਜਿਹਦੇ ਵਿੱਚ ਸਾਰੇ ਆਗੂਆਂ ਨੂੰ ਸੱਦ ਕੇ ਇੱਕ ਸੁਚੱਜਾ ਪ੍ਰੋਗਰਾਮ ਉਲੀਕਿਆ ਜਾਵੇ, ਪਰ ਇਹਦੀ ਸੰਭਾਵਨਾ ਬਹੁਤੀ ਲੱਗਦੀ ਨਹੀਂ। ਹੁਣ ਜਿੰਨਾ ਕੁ ਕੌਮ ਦਾ ਮਾੜਾ ਪੱਖ ਜਲੂਸ ਨਿਕਲ ਰਿਹਾ ਸਾਰੇ ਪਾਸਿਓਂ ਤੇ ਇਸ ਗੱਲ ਵੱਲ ਧਿਆਨ ਦੇਣ ਤੇ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀਆਂ ਲਿਖਣ ਕਿ ਭਾਈ 6 ਜੂਨ ਆ ਰਹੀ ਆ ਤੇ ਇਸ ਵਾਰ ਸੁਚੱਜੇ ਤਰੀਕੇ ਨਾਲ ਮਨਾਉਣ ਲਈ ਕੋਈ ਸਿਸਟਮ ਜਿਹੜਾ ਹੈਗਾ ਉਹ ਖੜਾ ਕੀਤਾ ਜਾਵੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਂਡ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਸਮੁੱਚੇ ਸਿੱਖ ਜਗਤ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਦਲ ਖਾਲਸਾ ਵੱਲੋਂ ਇਸ ਵਾਰ ਫਿਰ 5 ਜੂਨ ਨੂੰ ਸ਼ਾਮ 5 ਵਜੇ ਅੰਮ੍ਰਿਤਸਰ ਦੇ ਵਿੱਚ ਘੱਲੂਘਾਰਾ ਯਾਦਗਾਰੀ ਮਾਰਚ ਜਿਹੜਾ ਹੈ ਉਹਦਾ ਪ੍ਰੋਗਰਾਮ ਹੈ, ਜਿਹਦੇ ਬਾਰੇ ਵੱਡੇ ਪੱਧਰ ਤੇ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ। ਇਸ ਗੱਲ ਦੇ ਨਾਲ ਹੀ ਅਗਲੀ ਜਿਹੜੀ ਸੰਬੰਧਿਤ ਗੱਲ ਆ ਉਹ ਇਹ ਹੈ ਕਿ ਆਪਾਂ ਨੂੰ ਸਭ ਨੂੰ ਪਤਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 6 ਜੂਨ 1984 ਨੂੰ ਸ਼ਹਾਦਤ ਪ੍ਰਾਪਤ ਕਰ ਗਏ ਸੀ, ਪਰ ਉਹਨਾਂ ਦੀ ਸ਼ਹਾਦਤ ਦਾ ਲੰਮੇ ਚਿਰ ਤੱਕ ਐਲਾਨ ਨਹੀਂ ਸੀ ਹੋ ਸਕਿਆ। ਇੱਕ ਵਾਰ ਸ਼ੁਰੂਆਤੀ ਸਾਲਾਂ ਦੇ ਵਿੱਚ ਸਾਰੀ ਗੱਲ ਨਿਬੜ ਵੀ ਗਈ, ਪਰ ਬਾਅਦ ਵਿੱਚ ਇਹ ਇੱਕ ਬੜਾ ਵਿਵਾਦ ਬਣ ਗਿਆ। ਖਾਲਸਾ ਪੰਥ ਦੇ ਵੱਡੇ ਹਿੱਸੇ ਨੂੰ ਬਿਲਕੁਲ ਯਕੀਨ ਸੀ ਕਿ ਸੰਤ ਸ਼ਹੀਦ ਹੋ ਚੁੱਕੇ ਆ, ਪਰ ਬਹੁਤ ਸਾਰੀਆਂ ਧਿਰਾਂ ਨੇ ਆਪੋ ਆਪਣੇ ਜਾਇਜ਼ ਜਾਂ ਬੇਲੋੜੇ ਕਈ ਕਾਰਨ, ਕਈਆਂ ਕੋਲੇ ਜਾਇਜ਼ ਵੀ ਨੇ, ਕਈਆਂ ਦੇ ਨਜਾਇਜ਼ ਵੀ, ਇਹ ਗੱਲ ਤੋਰ ਦਿੱਤੀ ਕਿ ਸੰਤ ਇੱਥੋਂ ਨਿਕਲ ਗਏ ਆ। ਤੇ ਕਿਉਂਕਿ ਬਹੁਤ ਸਾਰੇ ਸਿੰਘ ਉਦੋਂ ਵਾਕਿਆ ਹੀ ਨਿਕਲ ਗਏ ਸੀ ਤੇ ਇਸ ਗੱਲ ਨੂੰ ਬਲ ਮਿਲ ਗਿਆ ਤੇ ਹੋਰ ਵੀ ਬਹੁਤ ਸਾਰੇ ਕਾਰਨ ਬਣੇ ਜਿਹਦੀ ਕਰਕੇ ਸੰਤਾਂ ਦੀ ਸ਼ਹੀਦੀ ਦਾ ਝਮੇਲਾ ਬਣ ਗਿਆ। ਇਹ ਤਾਂ ਜਦੋਂ ਬਾਬਾ ਠਾਕਰ ਸਿੰਘ ਚੜ੍ਹਾਈ ਕਰ ਗਏ ਉਸ ਤੋਂ ਬਾਅਦ ਵਿੱਚ ਦਮਦਮੀ ਟਕਸਾਲ ਦੇ ਅੰਦਰ ਅਗਲਾ ਮੁਖੀ ਚੁਣਨ ਦੀ ਜਿਹੜੀ ਚਰਚਾ ਚੱਲੀ, ਜਿਹਦੇ ਵਿੱਚ ਭਾਈ ਰਾਮ ਸਿੰਘ ਦਾ, ਜਿਹੜੇ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਚੋਂ ਆ, ਉਹਨਾਂ ਦਾ ਵੀ ਚਰਚਾ ਚੱਲਿਆ। ਹੋਰ ਵੀ ਕਈ ਪੱਖ ਉੱਭਰੇ, ਪਰ ਅੰਤਮ ਤੌਰ ਤੇ ਇਹ ਕਹਿਤਾ ਗਿਆ ਕਿ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਿਹੜੇ ਕਿ ਅਮਰੀਕਾ ਤੋਂ ਇੱਥੇ ਆਏ ਨੇ ਉਹ ਹੁਣ ਟਕਸਾਲ ਦੇ ਮੁਖੀ ਹੋਣਗੇ। ਪਰ ਇਹਦੇ ਵਿੱਚ ਇਹ ਗੱਲ ਆਪਣੇ ਆਪ ਦੇ ਵਿੱਚ ਹੀ ਇੱਕ ਬਣ ਗਈ ਕਿ ਸੰਤਾਂ ਦੀ ਸ਼ਹੀਦੀ ਦਾ ਕੀ ਕਰੀਏ। ਹਾਲਾਂਕਿ ਇਸ ਤੋਂ ਪਹਿਲਾਂ ਦਲ ਖਾਲਸਾ ਵੱਲੋਂ ਤੇ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਥੇਬੰਦੀਆਂ ਵੱਲੋਂ ਇਸ ਗੱਲ ਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ ਸੀ, ਆਪਣੇ ਤੌਰ ਤੇ ਸਮਾਗਮ ਕੀਤੇ ਜਾ ਰਹੇ ਸੀ, ਪਰ ਹਰ ਵਾਰੀ ਜਦੋਂ ਅਕਾਲ ਤਖਤ ਸਾਹਿਬ ਤੇ ਸਮਾਗਮ ਹੋਣ ਦੀ ਗੱਲ ਆਉਂਦੀ ਸੀ ਉਦੋਂ ਅਟਕਾਰ ਪੈ ਜਾਂਦੀ ਸੀ। ਤੇ ਬਹੁਤ ਸਾਰੇ ਇਹੋ ਜਿਹੇ ਜਜ਼ਬਾਤੀ ਸੱਜਣ ਜਿਹੜੇ ਅੱਜ ਵੀ ਇਸ ਗੱਲ ਤੇ ਅੜੇ ਹੋਏ ਨੇ ਕਿ ਸੰਤ ਚੜ੍ਹਦੀ ਕਲਾ ਵਿੱਚ ਆ ਜਿਉਂਦੇ ਜਾਗਦੇ ਆ, ਉਹਨਾਂ ਨੇ ਦਲ ਖਾਲਸਾ ਨਾਲ ਜਾਂ ਹੋਰ ਸਿੱਖ ਸ਼ਖਸੀਅਤਾਂ ਤੇ ਜਥੇਬੰਦੀਆਂ ਨਾਲ ਬਹੁਤ ਜ਼ਿਆਦਾ ਟਕਰਾਅ ਵਾਲੀ ਪੋਜੀਸ਼ਨ ਵੀ ਲੈ ਲਈ। ਮੈਨੂੰ ਯਾਦ ਆ ਕਿ ਇੱਕ ਵਾਰੀ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਫੋਟੋ ਅਤੇ ਉੱਪਰੇ ਲਿਖ ਕੇ ਕਿ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ, ਇਹ 51 ਝੰਡੇ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਲਹਿਰਾਉਣੇ ਚਾਹੇ। ਉਸ ਮੌਕੇ ਵੀ ਉੱਥੇ ਹਰ ਸਾਲ ਜਿਵੇਂ ਫਤਿਹਗੜ੍ਹ ਸਾਹਿਬ ਜੋੜ ਮੇਲ ਹੁੰਦਾ, ਉੱਥੇ ਟਕਸਾਲ ਨਾਲ ਸੰਬੰਧਿਤ ਕੁਝ ਨੌਜਵਾਨ ਆਏ ਤੇ ਉਹਨਾਂ ਨੇ
ਮੇਰੇ ਨਾਲ ਬਦਕਲਾਮੀ ਕੀਤੀ, ਅਵਾ ਤਵਾ ਬੋਲਿਆ। ਸਾਡੇ ਸਿਰ ਤੇ ਜ਼ਿੰਮੇਵਾਰੀ ਹੁੰਦੀ ਆ ਤੇ ਅਸੀਂ ਬਿਲਕੁਲ ਨਹੀਂ ਸੀ ਇਸ ਤਰ੍ਹਾਂ ਦਾ ਮਾਹੌਲ ਬਣਾ ਸਕਦੇ ਕਿ ਉੱਥੇ ਕੋਈ ਚਰਚਾ ਹੋਵੇ ਕਿ ਦਲ ਖਾਲਸਾ ਵਾਲੇ ਜਾਂ ਸਿੱਖ ਜੁਝਾਰੂ ਲਹਿਰ ਨਾਲ ਸੰਬੰਧਿਤ ਜਿਹੜੇ ਬੰਦੇ ਆ ਵੀ ਉਹ ਦਮਦਮੀ ਟਕਸਾਲ ਦੇ ਸਿੰਘਾਂ ਨਾਲ ਟਕਰਾ ਗਏ। ਸੋ ਉਸ ਮੌਕੇ ਅਸੀਂ ਚੁੱਪ ਕਰ ਗਏ, ਪਰ ਉੱਥੇ ਕੁਝ ਬਜ਼ੁਰਗ ਸੱਜਣ ਜਿਹੜੇ ਟਰੈਕਟਰਾਂ ਟਰਾਲੀਆਂ ਤੇ ਬੈਠੇ ਸੀ ਉਹ ਇਸ ਮਸਲੇ ਨੂੰ ਦੇਖ ਕੇ ਆ ਗਏ ਕਿ ਇਹ ਤਾਂ ਚੁੱਪ ਨੇ, ਚਲੋ ਅਸੀਂ ਗੱਲ ਕਰਦੇ ਹਾਂ। ਉਹਨਾਂ ਨੇ ਉਹਨਾਂ ਟਕਸਾਲ ਵਾਲੇ ਨੌਜਵਾਨ ਸਿੰਘਾਂ ਨੂੰ ਕਿਹਾ ਕਿ ਇਹ ਤੁਹਾਡਾ ਇਕੱਲਿਆਂ ਦਾ ਮਸਲਾ ਨਹੀਂ, ਹੁਣ ਸੰਤ ਭਿੰਡਰਾਂ ਵਾਲੇ ਪੂਰੀ ਕੌਮ ਦੇ ਸ਼ਹੀਦ ਨੇ ਤੇ ਅਸੀਂ ਉਹਨਾਂ ਨੂੰ ਸ਼ਹੀਦ ਮੰਨਦੇ ਹਾਂ ਤੇ ਤੁਹਾਨੂੰ ਜੋ ਆਪਦੇ ਵਿਚਾਰ ਆ ਜਿੱਥੇ ਮਰਜ਼ੀ ਹੋਣ। ਪਰ ਇਹ ਗੱਲ ਲੰਮਾ ਅਰਸਾ ਤੰਗ ਕਰਦੀ ਰਹੀ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਪਿਆਰ ਕਰਨ ਵਾਲਿਆਂ ਨੂੰ ਆਪਸ ਵਿੱਚ ਹੀ ਇੱਕ ਤਰੀਕੇ ਨਾਲ ਦਫਾੜ ਜਿਹੜਾ ਸੀ ਜਾਂ ਲੜਾਈ ਦਾ ਮਾਹੌਲ ਇਸ ਗੱਲ ਨੇ ਬਣਾਈ ਰੱਖਿਆ। ਪਰ ਅਸੀਂ ਬੜੇ ਇਸ ਗੱਲ ਤੋਂ ਸਪਸ਼ਟ ਸੀ ਤੇ ਸਾਡੇ ਵਾਂਗੂ ਹੋਰ ਵੀ ਬਹੁਤ ਸਾਰੇ ਭੈਣ ਭਰਾ ਇਸ ਗੱਲ ਤੇ ਸਪਸ਼ਟ ਸੀ ਕਿ ਸੰਤ ਸ਼ਹੀਦ ਹੋ ਗਏ ਆ। ਪਰ ਜਿਹੜੇ ਬੰਦੇ ਸੰਤਾਂ ਨੂੰ ਚੜ੍ਹਦੀ ਕਲਾ ਚ ਮੰਨਦੇ ਸੀ ਉਹਨਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਤੇ ਕਈ ਤਲਖੀ ਦੇ ਵਿੱਚ ਉਹਨਾਂ ਨੇ ਗੜਬੜਾਂ ਵੀ ਕੀਤੀਆਂ। ਖੈਰ ਆਖਰ ਉਹ ਸਾਲ ਆ ਗਿਆ ਜਦੋਂ ਸੰਤਾਂ ਦੀ ਸ਼ਹੀਦੀ ਦਾ ਐਲਾਨ ਹੋ ਗਿਆ। ਫਿਰ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਉਹਨਾਂ ਦੇ ਬੇਟੇ ਈਸ਼ਰ ਸਿੰਘ ਨੂੰ ਸੱਦ ਕੇ ਇੱਥੇ ਮਾਣ ਸਨਮਾਨ ਵੀ ਦਿੱਤਾ ਗਿਆ। ਇਹ ਸ਼ਹੀਦੀ ਯਾਦਗਾਰ ਦਾ ਤੇ ਨਾਲ ਦੀ ਨਾਲ ਸੰਤਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਲਾਉਣ ਦਾ ਵੀ ਜਿਹੜਾ ਪ੍ਰੋਜੈਕਟ ਆ ਉਹ ਸਿਰੇ ਚੜਿਆ। ਸੋ ਅੱਜ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸ਼ਹੀਦੀ ਦਿਹਾੜਾ ਖਾਲਸਾ ਪੰਥ ਹਰ ਸਾਲ ਜਿਹੜੀ ਰਵਾਇਤੀ ਸ਼ਾਨ ਆ ਸਾਡੀ ਉਸ ਹਿਸਾਬ ਨਾਲ ਮਨਾਇਆ ਜਾਂਦਾ। ਹੁਣ ਬਹੁਤ ਸਾਰੇ ਸਰੋਤਿਆਂ ਨੂੰ ਇਸ ਗੱਲ ਤੇ ਹੋਣਾ ਕਿ ਇਸ ਸਾਰੀ ਗੱਲ ਦਾ ਮਤਲਬ ਕੀ ਹੈ। ਮਤਲਬ ਇਹ ਹੈ ਕਿ ਜਿਵੇਂ ਸੰਤ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਦੇ ਮਸਲੇ ਉੱਤੇ ਇਸ ਤਰੀਕੇ ਨਾਲ ਝਮੇਲਾ ਜਿਹਾ ਬਣਿਆ ਰਿਹਾ, ਵਿਵਾਦ ਜਿਹਾ ਬਣਿਆ ਰਿਹਾ, ਕਾਫੀ ਸਾਲ ਜਿਹੜਾ ਸੀ ਇਹ ਗੱਲ ਇੱਕ ਟਕਰਾਅ ਵਾਲੀ ਸਥਿਤੀ ਪੈਦਾ ਕਰਦੀ ਰਹੀ। ਇਵੇਂ ਹੀ ਇੱਕ ਹੋਰ ਗੁੰਝਲ ਪੈਦਾ ਹੋਈ ਜਦੋਂ ਸੰਤਾਂ ਦੇ ਪਿਆਰ ਕਰਨ ਵਾਲੇ ਸਿੰਘਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਦਮਦਮੀ ਟਕਸਾਲ ਜਾਂ ਕੁਝ ਹੋਰ ਜਥੇਬੰਦੀਆਂ ਜਾਂ ਸ਼ਖਸੀਅਤਾਂ ਕਰਕੇ ਜੇ ਸੰਤਾਂ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਇਆ ਜਾ ਸਕਦਾ ਤਾਂ ਕੋਈ ਤਾਂ ਦਿਨ ਸੰਤਾਂ ਦੀ ਯਾਦ 'ਚ ਮਨਾਈਏ। ਸੋ ਸੰਤਾਂ ਦਾ ਚਲੋ ਜਨਮ ਦਿਨ ਮਨਾ ਲੈਂਦੇ ਆ। ਜਨਮ ਦਿਨ ਪਤਾ ਕੀਤਾ ਤਾਂ ਉਹ ਦੂਰ ਸੀਗਾ ਤੇ ਉਦੋਂ ਉਹਨਾਂ ਨੇ ਜਿਹੜੇ ਬੈਠੇ ਸੱਜਣ ਸੀ ਆਪਣੇ ਤੌਰ ਦੇ ਉੱਤੇ 16 ਫਰਵਰੀ ਦਾ ਸ਼ਾਇਦ ਦਿਨ ਉਹਨਾਂ ਨੇ ਰੱਖ ਲਿਆ। ਉਹ ਹੌਲੀ ਹੌਲੀ ਹੁਣ ਪੱਕਾ ਹੋ ਗਿਆ ਕਿ ਜੀ ਇਹ ਤਾਂ ਮਤਲਬ ਇਸ ਦਿਨ ਜਿਹੜਾ ਹੈ ਉਹ ਸੰਤਾਂ ਦਾ ਜਨਮ ਦਿਨ ਹੈ। ਪਰ ਹਕੀਕਤ ਇਹ ਨਹੀਂ ਹੈ। ਸੰਤਾਂ ਦਾ ਜਨਮ ਜੂਨ ਮਹੀਨੇ 'ਚ ਹੋਇਆ ਸੀ। ਹੁਣ ਅਸੀਂ ਕੋਈ ਇਸ ਗੱਲ ਦੇ ਵਿੱਚ ਇਹ ਨਹੀਂ ਕਹਿੰਦੇ ਕਿ ਜਿਹੜੇ ਜਨਵਰੀ ਜਾਂ ਫਰਵਰੀ ਮਹੀਨੇ 'ਚ ਮਨਾਉਂਦੇ ਆ ਵੀ ਉਹ ਬੜਾ ਪਾਪ ਕਰਦੇ ਆ, ਬੜਾ ਮਾੜਾ ਕਰਦੇ ਆ। ਔਰ ਇਤਿਹਾਸ ਦੇ ਵਿੱਚ ਕਿਤੇ ਗੜਬੜ ਨਾ ਹੋ ਜਾਵੇ, ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਪੱਕੇ ਤੌਰ ਤੇ ਨਾ ਬਣ ਜਾਵੇ ਕਿ ਸੰਤਾਂ ਦਾ ਜਿਹੜਾ ਫਰਵਰੀ ਮਹੀਨੇ 'ਚ ਜਨਮ ਆ। ਤੇ ਇਸ ਗੱਲ ਲਈ ਜ਼ਰੂਰੀ ਆ ਕਿ ਸੰਤਾਂ ਦਾ ਜਿਹੜਾ ਜਨਮ ਦਿਹਾੜਾ ਉਹਦੇ ਬਾਰੇ ਸਪਸ਼ਟਤਾ ਲਿਆਂਦੀ ਜਾਵੇ। ਜਦੋਂ ਅਸੀਂ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕੀਤੀ, ਜਦੋਂ ਮੈਂ ਡਾਇਰੈਕਟਰੀ ਦੇ ਪ੍ਰੋਜੈਕਟ ਉੱਤੇ ਲੱਗਿਆ ਸੀ, ਉਦੋਂ ਜਦੋਂ ਪਰਿਵਾਰ ਕੋਲੇ ਗਿਆ ਤੇ ਉਦੋਂ ਪਰਿਵਾਰ ਨੇ, ਸੰਤਾਂ ਦੇ ਪਰਿਵਾਰ ਨੇ ਇਹ ਗੱਲ ਕਹੀ ਵੀ ਉਹ ਜੂਨ ਦੇ ਪਹਿਲੇ ਦਿਨਾਂ ਦੀ ਗੱਲ ਆ, 1 ਜਾਂ 2 ਜੂਨ ਦੀ, ਤੇ ਕਲੀਅਰ ਸਪਸ਼ਟ ਗੱਲ ਨਹੀਂ ਦੱਸੀ ਉਹਨਾਂ ਨੇ ਉਸ ਟਾਈਮ। ਤੇ ਮੈਂ ਇਹਦੇ ਵਿੱਚ 1 ਜੂਨ ਸੰਤਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਸੀਗਾ ਉਹ ਲਿਖਿਆ ਸੀ। 1 ਜੂਨ ਦੀ ਮਤਲਬ ਰਾਤ ਸੀ, 2 ਜਿਹੜਾ ਸੀ ਸਵੇਰੋਂ ਅਗਲੇ ਦਿਨ ਚੜ੍ਹਦੀ ਹੈ ਤੇ ਰਾਤ ਨੂੰ ਸੰਤਾਂ ਦਾ ਜਨਮ ਜਿਹੜਾ ਹੈਗਾ ਉਹ ਹੋਇਆ। ਗਰਮੀਆਂ ਸੀ। ਪਹਿਲਾਂ ਤਾਂ ਉੱਥੇ ਪਰਿਵਾਰ ਦੇ ਵਿੱਚ ਮਾਈਆਂ ਬੀਬੀਆਂ ਨੇ ਇਹੀ ਕਹਿਤਾ ਕਿ ਉਹ ਗਰਮੀਆਂ ਦੇ ਦਿਨ ਸੀ। ਫਿਰ ਹੌਲੀ ਹੌਲੀ ਅਸੀਂ ਗੱਲ ਤੇ ਲਿਆਂਦਾ ਤੇ ਜੂਨ ਦਾ ਮਹੀਨਾ 1 ਜੂਨ ਜਿਹੜੀ ਸੀ ਅਸੀਂ ਉਹ ਲਿਖੀ ਸੀ। ਉਸ ਤੋਂ ਥੋੜਾ ਸਮਾਂ ਬਾਅਦ ਪਰਿਵਾਰ ਨੇ ਹਿੰਮਤ ਕੀਤੀ ਤੇ ਸਕੂਲ ਦੇ ਵਿੱਚ ਜਿੱਥੇ ਰੋਡੇ ਪਿੰਡ 'ਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੜ੍ਹੇ ਆ, ਉੱਥੋਂ ਸਕੂਲ ਦਾ ਸਰਟੀਫਿਕੇਟ ਹਾਸਲ ਕਰ ਲਿਆ, ਜਿਹਦੇ ਵਿੱਚ ਸੰਤਾਂ ਦੀ ਜਿਹੜੀ ਜਨਮ ਤਰੀਕ ਸੀ ਉਹ 2 ਜੂਨ ਨਿਸ਼ਚਿਤ ਸੀ। ਸੋ ਜਿਹੜਾ ਹੁਣ ਸੰਤਾਂ ਦਾ ਜਨਮ ਦਿਹਾੜਾ ਉਹ ਉਹਨਾਂ ਦੇ ਪਿੰਡ 2 ਜੂਨ ਨੂੰ ਮਨਾਇਆ ਜਾ ਰਿਹਾ। ਆਪਾਂ ਨੂੰ ਸਭ ਨੂੰ ਪਤਾ ਕਿ ਉੱਥੇ ਸੰਤ ਭਿੰਡਰਾਂ ਵਾਲਿਆਂ ਦੀ ਯਾਦ ਵਿੱਚ ਇੱਕ ਵੱਖਰਾ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਉਸਾਰਿਆ ਗਿਆ। ਬਾਹਰਲੇ ਪਾਸੇ ਗੇਟ ਵੀ ਬੜਾ ਆਲੀਸ਼ਾਨ ਬਣਿਆ ਤੇ ਜਿਹੜਾ ਇਹ ਗੁਰਦੁਆਰਾ ਸੰਤ ਖਾਲਸਾ ਇਹ ਉਹੀ ਆ ਜਿੱਥੇ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਆ, ਜਿੱਥੋਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਹਨਾਂ ਦੇ ਹਵਾਲੇ ਕੀਤਾ। ਸੋ ਸੰਤ ਖਾਲਸਾ ਵਾਲਾ ਜਿਹੜਾ ਇਹ ਗੁਰਦੁਆਰਾ ਪਿੰਡ ਰੋਡੇ, ਇੱਥੇ ਸੰਤ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਜਿਹੜਾ ਹੈ ਉਹ 2 ਜੂਨ ਨੂੰ ਮਨਾਇਆ ਜਾਣਾ।
ਤੇ ਅਸੀਂ ਇਹ ਸਮਝਦੇ ਹਾਂ ਕਿ ਬੇਸ਼ੱਕ ਇਹਨੂੰ ਮਨਾਉਣ ਵਾਲਾ ਕੌਣ ਆ ਜਾਂ ਇਹਦੇ ਪਿੱਛੇ ਭਾਵਨਾ ਕੀ ਆ, ਇਹ ਸਾਰੀਆਂ ਗੱਲਾਂ ਆਪਣੀ ਥਾਂ ਤੇ ਆ, ਪਰ ਸੰਤਾਂ ਦਾ ਜਨਮ ਦਿਹਾੜਾ ਤੇ ਸੰਤਾਂ ਦਾ ਸ਼ਹੀਦੀ ਦਿਹਾੜਾ ਇਸ ਕਰਕੇ ਬੜੇ ਅਹਿਮ ਨੇ, ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਮਰਤਬਾ, ਬਹੁਤ ਵੱਡਾ ਉਹਨਾਂ ਦਾ ਥਾਂ ਹੈ। ਹਾਂ, ਇਹ ਗੱਲ ਤੋਂ ਮੈਂ ਇਨਕਾਰੀ ਨਹੀਂ ਕਿ ਇਹੋ ਜਿਹੀਆਂ ਸ਼ਖਸੀਅਤਾਂ ਦੇ ਜਨਮ ਦਿਹਾੜੇ ਨਾਲੋਂ ਸਾਡੇ ਲਈ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਜ਼ਿਆਦਾ ਅਹਿਮ, ਪਰ ਜਿੰਨੇ ਵੀ ਦਿਨ ਕਿਸੇ ਇਹੋ ਜਿਹੀ ਸ਼ਖਸੀਅਤ ਦੇ ਮਨਾਏ ਜਾਣ ਜਿਹਦੇ ਨਾਲ ਸਿੱਖਾਂ ਦੇ ਅੰਦਰ ਅੱਜ ਦੇ ਦੌਰ ਦੇ ਵਿੱਚ ਆਪਣੇ ਧਰਮ, ਆਪਣੇ ਇਤਿਹਾਸ, ਆਪਣੇ ਬੋਲੀ, ਆਪਣੇ ਸੱਭਿਆਚਾਰ ਪ੍ਰਤੀ ਚੇਤਨਾ ਪ੍ਰਗਟ ਹੁੰਦੀ ਹੋਵੇ, ਉਨੇ ਹੀ ਦਿਨ ਥੋੜੇ ਆ। ਵਧੀਆ ਗੱਲ ਆ ਕਿ 2 ਜੂਨ ਨੂੰ ਰੋਡੇ ਪਿੰਡ ਦੇ ਵਿੱਚ ਇਹ ਦਿਹਾੜਾ ਮਨਾਇਆ ਜਾਊਗਾ, ਉਪਰੰਤ 5 ਜੂਨ ਨੂੰ ਇੱਥੇ ਅਕਾਲ ਤਖਤ ਸਾਹਿਬ ਤੱਕ ਜਿਹੜਾ ਹਰ ਸਾਲੀ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਂਦਾ ਦਲ ਖਾਲਸਾ ਤੇ ਹੋਰ ਜਥੇਬੰਦੀਆਂ ਵੱਲੋਂ, ਉਹਦਾ ਪ੍ਰੋਗਰਾਮ ਆ। 6 ਜੂਨ ਨੂੰ ਦਰਬਾਰ ਸਾਹਿਬ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਦੀਵਾਨ ਸਜਦਾ ਉਹਦੇ ਸਮਾਗਮ ਹੋਣੇ ਆ। ਇਸ ਵਾਰ ਜਿਹੋ ਜਿਹਾ ਮਾਹੌਲ ਆ, ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦਿਨਾਂ 'ਚ ਚਰਚਾ 'ਚ, ਜਿਸ ਤਰੀਕੇ ਨਾਲ ਬਾਦਲ ਦਲ ਆਪਦਾ ਪ੍ਰਭਾਵ ਸਿੱਖ ਕੌਮ ਦੇ ਵਿੱਚ ਬੁਰੀ ਤਰ੍ਹਾਂ ਗਵਾ ਚੁੱਕਿਆ, ਤੇ ਜਿਸ ਤਰੀਕੇ ਨਾਲ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਾਫੀ ਜ਼ਿਆਦਾ ਹੋਰਨਾਂ ਥਾਵਾਂ ਤੇ ਆਪਦੇ ਦਾਇਰੇ ਤੋਂ ਬਾਹਰ ਜਾ ਕੇ ਵੀ ਸਰਗਰਮੀਆਂ ਕਰ ਰਹੇ ਨੇ, ਸਾਨੂੰ ਆਸ ਆ ਕਿ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਇੱਥੇ ਝਮੇਲੇ ਪੈਂਦੇ ਰਹੇ ਆ, ਵਿਵਾਦ ਖੜੇ ਹੁੰਦੇ ਰਹੇ ਆ, ਇਸ ਵਾਰ ਸ਼ਾਇਦ ਨਾ ਹੋਵੇ। ਚੇਤੇ ਕਰੋ ਜਦੋਂ ਬਾਦਲ ਸਾਹਿਬ ਦਾ ਰਾਜ ਭਾਗ ਸੀਗਾ ਤੇ ਹਰੇਕ ਵਾਰ ਟਾਸਕ ਫੋਰਸ ਨੂੰ ਇਹੀ ਕਿਹਾ ਹੁੰਦਾ ਸੀ ਵੀ ਜਿਹੜੇ ਵੀ ਦੂਜੀਆਂ ਜਥੇਬੰਦੀਆਂ ਦੇ ਜਾਂ ਆਮ ਸੰਗਤ ਜਿਹੜੀ ਬੜੇ ਇੱਥੇ 6 ਜੂਨ ਨੂੰ, ਉਹਨੂੰ ਟਾਂਗਾ ਫੇਰੋ, ਕੁੱਟੋ, ਪੱਗਾਂ ਲਾਹੋ, ਛਿੱਤਰ ਫੇਰੋ ਤੇ ਕੋਈ ਪਰਵਾਹ ਨਾ ਕਰੋ, ਅਸੀਂ ਆਪੇ ਦੇਖਾਂਗੇ। ਹਰ ਸਾਲ 6 ਜੂਨ ਨੂੰ ਬਾਦਲ ਸੈਨਾ ਜਿਹੜੀ ਆ ਉਹ ਇੱਥੇ ਜ਼ੁਲਮ ਕਰਦੀ ਰਹੀ ਹੈ, ਤੇ ਵਿਰਸਾ ਸਿੰਘ ਬਲਟੋਹਾ ਵਰਗੇ ਹੋਰ ਬਹੁਤ ਸਾਰੇ ਜਿਹੜੇ ਬਾਦਲ ਦਲ ਦੇ ਆਗੂ ਸੀ, ਉਹ ਸਿੱਖ ਨੌਜਵਾਨਾਂ ਨੂੰ ਸ਼ਰੇਆਮ ਵੰਗਾਰਦੇ ਰਹੇ, ਲਲਕਾਰਦੇ ਰਹੇ। ਹੁਣ ਇਹ ਗੱਲ ਅੱਜ ਦੇ ਸਮੇਂ 'ਚ ਚੇਤੇ ਕਰਨ ਦਾ ਭਾਵ ਇਹ ਆ ਕਿ ਉਹ ਲੜਾਈਆਂ ਝਗੜਿਆਂ ਦਾ ਮੁੱਖ ਆਧਾਰ ਇਹ ਹੁੰਦਾ ਸੀ ਕਿ ਸਿੱਖ ਸੰਗਤ ਦੇ ਦਿਲ ਦਿਮਾਗ 'ਚ ਇਹ ਗੱਲ ਵਸੀ ਹੋਈ ਹੈ ਕਿ ਜਿਹੜੀ ਇਹ ਬਾਦਲ ਸੈਨਾ ਜਾਂ ਬਾਦਲ ਦਲ ਵਾ, ਇਹ ਕਦੇ ਵੀ ਸੰਤ ਭਿੰਡਰਾਂਵਾਲਿਆਂ ਦੀ ਸੋਚ ਉੱਤੇ ਨਹੀਂ ਚੱਲਦੇ, ਪਰ ਇਹ ਲੋਕ ਪੂਰੀ ਕਮੀਨਗੀ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਕਹਿ ਦਿੰਦੇ ਆ ਤੇ ਉਹ ਰਾਤ ਨੂੰ 12-1 ਵਜੇ ਆ ਕੇ ਹੀ ਸਾਰਾ ਅਕਾਲ ਤਖਤ ਸਾਹਿਬ ਤੇ ਹੋਰ ਜਿਹੜੇ ਅਹਿਮ ਥਾਂ ਆ ਉੱਥੇ ਉਹ ਬਹਿ ਜਾਂਦੇ ਆ, ਤੇ 7-8 ਵਜੇ ਜਦੋਂ ਸਿੱਖ ਸੰਗਤਾਂ ਪਹੁੰਚਣ ਲੱਗਦੀਆਂ ਨੇ, ਉਦੋਂ ਫਿਰ ਬਾਦਲ ਸੈਨਾ ਦੇ ਆਗੂ ਜਿਹੜੇ ਨੇ, ਬਾਦਲ ਦਲ ਦੇ ਆਗੂ, ਉਹ ਆਉਂਦੇ ਜਾਂਦੇ ਆ ਤੇ ਉੱਥੋਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਬਿਠਾਏ ਹੋਏ ਬੰਦੇ ਹੁੰਦੇ ਆ ਉਹ ਉੱਠੀ ਜਾਂਦੇ ਆ ਤੇ ਉੱਥੇ ਬਾਦਲ ਦਲ ਵਾਲੇ ਬਹਿ ਜਾਂਦੇ। ਉਹ ਸਾਰਾ ਜਿਹੜਾ ਅੰਦਰਲੀਆਂ ਫੋਟੋਗ੍ਰਾਫੀ ਹੁੰਦੀ ਆ, ਜਾਂ ਜਦੋਂ ਗਿਆਨੀ ਆਪਣੇ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਸਾਹਿਬਾਨ ਜਾਂ ਜਥੇਦਾਰ ਸਾਹਿਬਾਨ ਬੋਲਦੇ ਕਰਦੇ ਆ, ਉਹ ਸਾਰੀ ਫੋਟੋਗ੍ਰਾਫੀ ਜਾਂ ਸਾਰੀ ਗੱਲ ਚੋਂ ਪ੍ਰਭਾਵ ਇਹ ਦਿੱਤਾ ਜਾਂਦਾ ਵੀ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ ਸੰਤਾਂ ਦੇ ਸ਼ਹੀਦੀ ਦਿਹਾੜਾ ਜਾਂ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਵੀ ਕੁਝ ਹੁੰਦਾ, ਵੀ ਇਹ ਬਾਦਲ ਦਲ ਵਾਲੇ ਮਨਾਉਂਦੇ ਆ, ਬਾਕੀ ਦਾ ਕੋਈ ਆਉਂਦਾ ਨਹੀਂ ਉੱਥੇ। ਇੱਕ ਤਾਂ ਉੱਥੇ ਪਹਿਲਾਂ ਹੀ ਇਸ ਗੱਲ ਦੇ ਉੱਤੇ ਸਿੱਖ ਸੰਗਤਾਂ ਨੂੰ ਜਲੀਲ ਕੀਤਾ ਜਾਂਦਾ ਕਿ ਉਹ ਕਿਸੇ ਹੋਰ ਧਿਰ ਦੇ ਆਗੂ ਨੂੰ, ਕਿਸੇ ਹੋਰ ਲੀਡਰ ਨੂੰ ਨੇੜੇ ਨਹੀਂ ਲੱਗਣ ਦਿੰਦੇ, ਤੇ ਬਾਦਲ ਦਲ ਵਾਲੇ ਉੱਥੇ ਛਾਏ ਰਹਿੰਦੇ ਆ ਜਿਹੜੇ ਸੰਤ ਭਿੰਡਰਾਂਵਾਲਿਆਂ ਦੀ ਸੋਚ ਦੇ ਵੈਰੀ ਆ। ਦੂਜੇ ਪਾਸੇ ਜਿਹੜੇ ਸਿੱਖ ਉੱਥੇ ਆਏ ਹੁੰਦੇ ਆ ਜਿਨ੍ਹਾਂ ਦਾ ਖਾਲਿਸਤਾਨ ਦੇ ਸੰਘਰਸ਼ ਨਾਲ ਜਾਂ ਸੰਤ ਭਿੰਡਰਾਂਵਾਲਿਆਂ ਨਾਲ ਜਾਂ ਖਾੜਕੂ ਸੰਘਰਸ਼ ਨਾਲ ਪਿਆਰ ਆ, ਉਹਨਾਂ ਨੂੰ ਉੱਥੇ ਕੋਈ ਨਾ ਕੋਈ ਬਹਾਨਾ ਬਣਾ ਕੇ ਕੁੱਟਮਾਰ ਕਰਕੇ ਜਲੀਲ ਕੀਤਾ ਜਾਂਦਾ, ਬਾਅਦ ਚ ਪੁਲਿਸ ਨੂੰ ਫੜਾ ਦਿੱਤਾ ਜਾਂਦਾ ਰਿਹਾ। ਸੋ ਇਹ ਜਿਹੜਾ ਸਾਰਾ ਚੱਕਰ ਵੀ ਚੱਲਿਆ, ਇਹਦੇ ਵਿੱਚ ਲਗਾਤਾਰ ਜਦੋਂ ਇਹ ਗੱਲ ਚੱਲਦੀ ਰਹੀ, ਕਦੇ ਨਾ ਕਦੇ ਕਿਸੇ ਨਾ ਕਿਸੇ ਗੱਲ ਦਾ ਫਿਰ ਕੁਛ ਗੜਬੜ ਹੋਣੀ ਹੋਈ ਸੀ। ਉਹ ਕਾਰਨ ਬਣਿਆ ਜਦੋਂ ਬਾਦਲ ਸਾਹਿਬ ਨੂੰ ਫਿਰ ਵੋਟਾਂ ਵੇਲੇ ਲੋਕਾਂ ਨੇ ਸਵਾਦ ਦੇਣਾ ਸ਼ੁਰੂ ਕੀਤਾ। ਬਹੁਤ ਸਾਰੇ ਕਾਰਨ ਨੇ ਬਾਦਲ ਦਲ ਦੇ ਇਸ ਪਾਸੇ ਨਿਘਾਰ ਵੱਲ ਜਾਣ ਦੇ, ਤੇ ਇਸ ਵੇਲੇ ਜੋ ਹਾਲਾਤ ਨੇ ਬਈ ਚਾਹੇ ਇਲੈਕਸ਼ਨ ਜਿਹੜੀ ਮਰਜ਼ੀ ਆ ਜਾਵੇ, ਪੱਕੀ ਗਰੰਟੀ ਹੁੰਦੀ ਆ ਕਿ ਬਾਦਲ ਦਲ ਨਹੀਂ ਜਿੱਤਦਾ। ਇਹਨਾਂ ਨੂੰ ਜਦੋਂ 2000 ਜਿਹੜੀ 22 ਵਾਲੀ ਇਲੈਕਸ਼ਨ ਹੋਈ ਜਾਂ ਇਸ ਤੋਂ ਪਹਿਲਾਂ 2017 ਚ ਲੋਕ ਆਪਣੇ ਆਮ ਚੋਣਾਂ ਹੋਈਆਂ, ਉਦੋਂ ਤੋਂ ਕੰਮ ਚੱਲਿਆ ਆਉਂਦਾ, ਮਤਲਬ ਇਹ ਘਟਦਾ ਹੀ ਜਾ ਰਿਹਾ, ਤੇ ਅੱਗੇ ਜਿਹੜਾ ਆਹ ਜਲੰਧਰ ਵਾਲੀ ਚੋਣ ਆ ਇਹਨੇ ਵੀ ਦੱਸਤਾ ਤੇ ਗਾਂ ਵੀ ਹੁਣ ਕੰਮ ਖਰਾਬ ਹੀ ਹੁੰਦਾ ਜਾਣਾ। ਪਰ ਇਹ ਜਿਹੜਾ ਸਾਰਾ ਕੁਝ ਇਹਨਾਂ ਨੇ ਅੱਜ ਹਾਲਾਤ ਨੇ ਉਹ ਇੱਕ ਰਾਤ 'ਚ ਨਹੀਂ ਬਣੇ, ਲੋਕਾਂ ਨੇ ਬਹੁਤ ਟਾਈਮ ਦਿੱਤਾ, ਇਹਨਾਂ ਨੇ ਪੂਰੀ ਮਿਹਨਤ ਕੀਤੀ ਬਾਦਲ ਦਲ ਨੇ ਵੀ ਸਾਨੂੰ ਕੋਈ ਵੋਟ ਪਾ ਨਾ ਜਾਵੇ ਕਿਤੇ। ਹਰ ਇੱਕ ਸਿੱਖ ਨੂੰ ਜਲੀਲ ਕਰਨਾ,
ਪੰਥਕ ਸੋਚ ਵਾਲਿਆਂ ਨੂੰ ਵੈਰੀ ਮੰਨਣਾ। ਸੋਸ਼ਲ ਮੀਡੀਆ ਉੱਤੇ ਇੱਕ IT ਸੈੱਲ ਬਣਾਇਆ ਹੋਇਆ ਸੀਗਾ ਜਿਹਦਾ ਕੰਮ ਹੀ ਇਹੀ ਆ ਵੀ ਸਿੱਖਾਂ ਨੂੰ ਗਾਲਾਂ ਕੱਢੋ, ਗੰਦ ਬਕੋ ਤੇ ਆਪਣੇ ਆਪ ਨੂੰ ਆਪਣੀ ਹਰ ਕਰਤੂਤ ਨੂੰ ਜਾਇਜ਼ ਦਰਸਾਉਣਾ। ਜਦੋਂ ਲੋਕ ਕਹਿੰਦੇ ਸੀ ਵੀ ਬਰਗਾੜੀ 'ਚ ਤੁਸੀਂ ਗਲਤ ਕੀਤਾ ਜਾਂ ਬਾਈਬਲ 'ਚ ਤੁਸੀਂ ਗਲਤ ਕੀਤਾ, ਤਾਂ ਜਿਹੜੀ ਇਹਨਾਂ ਦੀ ਬਾਦਲ ਸੈਨਾ ਸੀ ਉਹ ਉਹਨਾਂ ਨੌਜਵਾਨਾਂ ਨੂੰ ਜਿਹੜੇ ਸੱਚੀ ਸੁੱਚੀ ਗੱਲ ਕਰਦੇ ਸੀ ਉਹਨਾਂ ਨੂੰ ਜਲੀਲ ਕਰਦੇ ਸੀ। ਸੋ ਇਹ ਜਿਹੜਾ ਸਾਰਾ ਕੁਝ ਚੱਲਿਆ, ਪੰਥਕ ਏਜੰਡੇ ਨੂੰ ਪਿੱਠ ਦਿੱਤੀ, ਸਿੱਖ ਕੌਮ ਨੂੰ ਇਹਨਾਂ ਨੇ ਬਹੁਤ ਵੱਡੀ ਵਿਪਤਾ 'ਚ ਫਸਾ ਦਿੱਤਾ। ਤੇ ਅਖੀਰ ਇਹਨਾਂ ਨੇ ਜਦੋਂ ਕਿਸਾਨ ਸੰਘਰਸ਼ ਮੌਕੇ ਦੇਖਿਆ ਵੀ ਅਸੀਂ ਤਾਂ ਪੂਰੇ ਦੇ ਪੂਰੇ ਪੰਥ ਨੂੰ, ਪੰਜਾਬ ਨੂੰ ਆਪਦੇ ਕੋਲੋਂ, ਤੇ ਉਦੋਂ ਇਹਨਾਂ ਨੇ ਇੱਕ ਸਾਜ਼ਿਸ਼ ਜੀ ਰਚੀ ਜਿਹਦੇ ਤਹਿਤ ਇਹ ਡਰਾਮਾ ਕੀਤਾ ਕਿ ਅਸੀਂ ਤਾਂ ਜੀ ਦੇਖੋ ਛੱਡ ਦਿੱਤਾ ਹੈਗਾ ਮੋਦੀ ਨੂੰ, BJP ਨੂੰ, ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ। ਅੱਜ ਤੱਕ ਵੀ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ। ਤੇ ਇਹਨਾਂ ਮੂੰਹ ਤਿਆਗਣ ਵਾਲੇ ਜਿਹੜੇ ਸੀਗੇ ਲੀਡਰ, ਜਿਹੜੇ ਬਾਦਲ ਸਾਹਿਬ ਨੂੰ ਛੱਡ ਕੇ ਜਾਂ ਬਾਦਲ ਦਲ ਨੂੰ ਛੱਡ ਕੇ ਦੂਜੇ ਪਾਸੇ ਭੁਗਤੇ, ਜਿਹੜੇ ਇਹਨਾਂ ਨੂੰ ਛੱਡ ਗਏ, ਉਹਨਾਂ ਨੂੰ ਬੜਾ ਵਹਿਮ ਰਿਹਾ ਕਿ ਸ਼ਾਇਦ ਲੋਕ ਕਹਿਣਗੇ ਕਿ ਇਹ ਤਾਂ ਬਾਦਲ ਨੂੰ ਛੱਡਿਆ, ਇਹ ਤਾਂ ਵਧੀਆ ਬੰਦੇ ਆ। ਪਰ ਸਿੱਖ ਸੰਗਤ ਨੇ ਬੜਾ ਸਪਸ਼ਟਤਾ ਨਾਲ ਠੋਕ ਵਜਾ ਕੇ ਇਹ ਗੱਲ ਕਹੀ ਕਿ ਭਾਈ ਜਦੋਂ ਸਾਡੇ ਪੰਥ ਦੇ ਪਿੱਠ 'ਚ ਛੁਰਾ ਮਾਰਿਆ ਨਾ ਉਦੋਂ ਤੁਸੀਂ ਨਾਲ ਹੀ ਹੁੰਦੇ ਸੀ। ਸੋ ਬਾਦਲ ਪਰਿਵਾਰ ਨੇ ਭਾਰਤੀ ਖੁਫੀਆ ਏਜੰਸੀਆਂ ਅਤੇ ਹਿੰਦੂਤਵਾ ਭਗਵੇਂ ਬ੍ਰਿਗੇਡ ਦੀ ਸਹਿਮਤੀ ਨਾਲ ਜਿਸ ਤਰੀਕੇ ਨਾਲ ਪੰਥ ਦੀਆਂ ਜੜ੍ਹਾਂ 'ਚ ਆਰੀ ਪਾਈ, ਜਿਸ ਤਰੀਕੇ ਨਾਲ ਡੇਰਾ ਸਰਸਾ ਤੇ ਹੋਰ ਗੁਰੂਆਂ ਵਾਲਿਆਂ ਗ੍ਰੰਥ ਸਾਹਿਬ ਦੇ ਦੁਸ਼ਮਣਾਂ ਨੂੰ ਸਰਪ੍ਰਸਤੀ ਦਿੱਤੀ, ਉਹਦਾ ਨਤੀਜਾ ਇਹ ਨਿਕਲਿਆ ਹੈ ਕਿ ਬਹੁਤ ਨੁਕਸਾਨ ਜਿਹੜਾ ਕੌਮ ਦਾ ਉਹ ਹੋਇਆ। ਤੇ ਉਹਨਾਂ ਸਾਰਿਆਂ ਦੇ ਕਰਕੇ ਜੋ ਨੁਕਸਾਨ ਹੋਇਆ ਕੰਮਾਂ ਕਰਕੇ, ਉਹਦੇ ਕਰਕੇ ਫਿਰ ਸਿੱਖ ਸੰਗਤ ਵੀ ਪਿੱਛੇ ਹਟ ਗਈ ਤੇ ਅੱਜ ਇਹਨਾਂ ਦੀ ਦੁਰਗਤੀ ਪੂਰੀ ਹੋਈ ਹੋਈ ਹੈ। ਪਰ ਇਹਦੇ ਬਾਵਜੂਦ ਇਹਨਾਂ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵੀ ਹੈ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹਨੂੰ ਲਾਉਣਾ ਤੇ ਕਿੰਨੇ ਟਾਈਮ ਲਈ ਲਾਉਣਾ ਉਹ ਵੀ ਇਹਨਾਂ ਦੇ ਹੱਥ 'ਚ। ਸੋ ਅਸੀਂ ਜੇ ਦੇਖਿਆ ਜਾਵੇ ਤਾਂ ਇੱਕ ਪਰਖ ਦੀ ਘੜੀ ਹੈ ਇਹਨਾਂ ਦੀ ਕਿ ਇਸ ਵਾਰ 6 ਜੂਨ ਨੂੰ ਇਹ ਕੀ ਕਰਦੇ ਆ। ਜੇ ਤਾਂ 6 ਜੂਨ ਦਾ ਦਿਹਾੜਾ ਇਸ ਵਾਰ ਇਹ ਸਲੀਕੇ ਨਾਲ ਮਨਾਉਂਦੇ ਆ, ਪਹਿਲਾਂ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਾਹੀਂ ਮੀਟਿੰਗ ਸੱਦੀ ਜਾ ਸਕਦੀ ਆ। ਜਿਹੜੀਆਂ ਪੰਥ ਦੇ ਵਿੱਚ ਸੰਸਥਾਵਾਂ ਨੇ, ਜਥੇਬੰਦੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਸਾਂਝਾ ਪ੍ਰੋਗਰਾਮ ਲਿਖਿਆ ਜਾ ਸਕਦਾ ਕਿ 6 ਜੂਨ ਨੂੰ ਕੋਈ ਇੱਥੇ ਬਦਮਖਜੀ ਨਾ ਪੈਦਾ ਹੋਵੇ ਤੇ ਚੰਗਾ ਪ੍ਰੋਗਰਾਮ ਬਣਾਇਆ ਜਾ ਸਕਦਾ। ਔਰ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਕਿ ਇੱਕ ਦੋ ਵਾਰ ਏਦਾਂ ਪਿੱਛੇ ਹੋਇਆ ਵੀ ਆ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਬਾਦਲ ਦਲ ਦੇ ਜਿਹੜਾ ਸੀਗਾ ਲੀਡਰਾਂ ਨੂੰ ਵੀ ਬਣਦਾ ਸਤਿਕਾਰ ਦਿੱਤਾ ਤੇ ਸਿੱਖ ਲੀਡਰਸ਼ਿਪ ਨੂੰ ਵੀ ਸਤਿਕਾਰ ਦਿੱਤਾ। ਸੋ ਇਸ ਮਾਹੌਲ ਦੇ ਵਿੱਚ ਹੁਣ ਫੇਰ ਲੋੜ ਆ ਕਿ ਇਹ ਜਿਹੜੀ ਬਾਦਲ ਦਲ ਦੀ ਲੀਡਰਸ਼ਿਪ ਆ ਉਹ ਆਪਣੇ ਇਸ ਫਰਜ਼ ਨੂੰ ਸਮਝੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਵੇ ਕਿ ਤੁਸੀਂ ਇੱਕ ਮੀਟਿੰਗ ਕਾਲ ਕਰੋ ਜਿਹਦੇ ਵਿੱਚ ਸਾਰੇ ਆਗੂਆਂ ਨੂੰ ਸੱਦ ਕੇ ਇੱਕ ਸੁਚੱਜਾ ਪ੍ਰੋਗਰਾਮ ਲਿਖਿਆ ਜਾਵੇ। ਪਰ ਇਹਦੀ ਸੰਭਾਵਨਾ ਬਹੁਤੀ ਲੱਗਦੀ ਨਹੀਂ। ਕਿਉਂ? ਕਿਉਂਕਿ ਜਿਹੜਾ ਇਹਨਾਂ ਦਾ ਦਿਮਾਗ ਖਰਾਬ ਹੋਇਆ ਨਾ ਉਹ ਇਹਨਾਂ ਨੂੰ ਇਸ ਪਾਸੇ ਆਉਣ ਨਹੀਂ ਦੇਵੇਗਾ। ਇਹ ਗੱਲ ਪੱਕੀ ਆ ਕਿ ਆਪਦਾ ਅਕਸ ਸੁਧਾਰਨ ਲਈ ਕਈ ਇਹ ਉਪਰਾਲੇ ਕਰਦੇ ਆ, ਫਿਰ ਘੁੜ ਕੇ ਉੱਥੇ ਫੇਰ ਚਲੇ ਜਾਂਦੇ ਆ। ਜਿਵੇਂ ਹੁਣ ਇਹਨਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਾਇਆ, ਜਾਂ ਗੁਰਚਰਨ ਸਿੰਘ ਗਰੇਵਾਲ ਨੂੰ, ਜਾਂ ਇਦੋਂ ਪਹਿਲਾਂ ਪੰਜੋਲੀ ਨੂੰ ਲਾਇਆ। ਇਹਨਾਂ ਸਾਰਿਆਂ ਦੇ ਫਿਰ ਉਹ ਹੱਥ ਖਿੱਚ ਕੇ ਰੱਖਦੇ ਆ ਵੀ ਉੱਤੇ ਇਹਨਾਂ ਦੇ ਕੋਈ ਨਾ ਕੋਈ ਬੰਦਾ ਚਵੇੜ ਦੋ ਜਿਹੜਾ ਹਰ ਵੇਲੇ ਇਹਨਾਂ ਨੂੰ ਤੰਗ ਕਰਦਾ ਰਹੇ। ਤਾਂ ਇਸ ਤਰੀਕੇ ਦੇ ਵਿੱਚ ਜਿਹੜੀ ਇਹਨਾਂ ਨੇ ਪਿਛਲੇ ਸਮੇਂ 'ਚ ਕੀਤੀਆਂ ਗੜਬੜਾਂ ਨੇ, ਮੈਨੂੰ ਲੱਗਦਾ ਵੀ ਉਹੀ ਇਹ ਫਿਰ ਦੁਹਰਾਉਣਗੇ। ਤੋ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜਿੰਨੇ ਵੀ ਦੂਰ ਨੇੜੇ ਭੈਣ ਭਰਾ ਬੈਠੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਹੁਣ ਜਿੰਨਾ ਕੁ ਕੌਮ ਦਾ ਮਾੜਾ ਪੱਖ ਜਲੂਸ ਨਿਕਲ ਰਿਹਾ ਸਾਰੇ ਪਾਸਿਓਂ, ਤੇ ਇਸ ਗੱਲ ਵੱਲ ਧਿਆਨ ਦੇਣ ਤੇ ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀਆਂ ਲਿਖਣ ਕਿ ਭਾਈ 6 ਜੂਨ ਆ ਰਹੀ ਆ ਤੇ ਇਸ ਵਾਰ ਸੁਚੱਜੇ ਤਰੀਕੇ ਨਾਲ ਮਨਾਉਣ ਲਈ ਕੋਈ ਸਿਸਟਮ ਜਿਹੜਾ ਹੈਗਾ ਉਹ ਖੜਾ ਕੀਤਾ ਜਾਵੇ। ਤੇ ਇਸ ਗੱਲ ਦੇ ਨਾਲ ਜੁੜਵੀਂ ਹੋਈ ਗੱਲ ਅਗਲੀ ਆ ਜਾਂਦੀ ਆ ਕਿ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਂਦੇ ਆ ਉਹ ਵੀ ਇਹਨਾਂ ਦੀ ਮਰਜ਼ੀ ਆ ਵੀ ਕਿਹਨੂੰ ਲਾਉਣਾ ਤੇ ਕਦੋਂ ਲਾਉਣਾ, ਤੇ ਜਦੋਂ ਲਾਉਣਾ ਉਹ ਵੀ ਇਹਨਾਂ ਦੀ ਮਰਜ਼ੀ ਆ, ਕਿਉਂਕਿ ਕੋਈ ਪੱਕਾ ਵਿਧੀ ਵਿਧਾਨ ਕੋਈ ਸਿਸਟਮ ਹੈ ਨਹੀਂ। ਇਸ ਵਿਧੀ ਵਿਧਾਨ ਤੇ ਸਿਸਟਮ ਦੀ ਅਣਹੋਂਦ ਕਰਕੇ ਹੀ ਆ ਜਿਹੜਾ ਝਮੇਲਾ ਕੱਲ ਪਿਆ ਵੀ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਚੁੱਪ ਕਰਕੇ ਰਾਘਵ ਚੱਡਾ ਦੇ ਵਿਆਹ ਤੇ ਚਲੇ ਗਿਆ, ਉੱਥੇ ਸ਼ਗਨ ਤੇ। ਉੱਥੇ ਜਿਸ ਤਰੀਕੇ ਨਾਲ ਉਹਦਾ ਤਿਰਸਕਾਰ ਹੋਇਆ, ਜਿਸ ਤਰੀਕੇ ਨਾਲ ਜੋ ਉਹ ਇੱਕ ਬੜੇ ਵੱਡੇ ਅਹੁਦੇ ਤੇ ਆ, ਚਾਹੇ ਅਸੀਂ ਉਹਦੇ ਨਾਲ ਸਹਿਮਤ ਰਹੀਏ ਚਾਹੇ ਅਸਹਿਮਤ ਰਹੀਏ,
ਪਰ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਖਿਆ ਜਾਂਦਾ ਤੇ ਉਹਨੂੰ ਜਿਸ ਤਰੀਕੇ ਦਾ ਬਣਦਾ ਮਾਣ ਸਤਿਕਾਰ ਪ੍ਰੋਟੋਕਾਲ ਦੇ ਅਨੁਸਾਰ ਮਿਲਣਾ ਸੀ ਉਹ ਫਿਰ ਨਹੀਂ ਮਿਲਿਆ। ਉੱਥੇ ਜਿਸ ਤਰੀਕੇ ਨਾਲ ਗੇਟ ਤੇ ਜਾਂਦੇ ਹੋਏ ਨੂੰ ਹੋਏ ਹੋਏ ਹੋਈ ਆ, ਉਹ ਬੜੀ ਮਾੜੀ ਗੱਲ ਸੀ। ਉਸ ਤੋਂ ਅੱਗੇ ਜਦੋਂ ਗਏ ਆ ਉਹ ਹੋਰ ਵੀ ਭੈੜਾ ਲੱਗਿਆ ਤੇ ਉਦੋਂ ਰਹਿੰਦੀ ਖੂੰਹਦੀ ਕਸਰ ਜਦੋਂ ਕੀਰਤਨ ਦੇ ਵਿੱਚ ਉਹ ਰਾਘਵ ਚੱਡਾ ਤੇ ਉਹਦੀ ਜਿਹੜੀ ਭਵਿੱਖ ਦੇ ਵਿੱਚ ਜਿਹਨੇ ਉਹਦੀ ਜੀਵਨ ਸਾਥਣ ਬਣਨਾ ਬੀਬੀ ਨੇ, ਉਹ ਜਦੋਂ ਦੋਨੇ ਜਾਣੇ ਉੱਥੇ ਸੋਫਿਆਂ ਤੇ ਚੜ੍ਹ ਕੇ ਬਹਿ ਗਏ ਉਹ ਹੋਰ ਵੀ ਕੰਮ ਔਖਾ ਲੱਗਿਆ। ਸੋ ਜਿਵੇਂ ਇਹ ਕੱਲ੍ਹ ਵਾਲੀ ਘਟਨਾ ਆਪਾਂ ਸਾਰਿਆਂ ਨੇ ਚਰਚਾ 'ਚ ਦੇਖਿਆ ਵੀ ਉਹਦੇ ਉੱਤੇ ਕਾਫੀ ਜ਼ਿਆਦਾ ਹੋਇਆ ਮਸਲਾ ਖੜਾ, ਤਾਂ ਉਹਦੇ ਵਿੱਚ ਅਕਾਲੀ ਲੀਡਰਸ਼ਿਪ ਨੇ ਵੀ ਇਤਰਾਜ਼ ਪ੍ਰਗਟ ਕੀਤਾ ਹੈ ਤੇ ਉਹ ਤੋਂ ਬਿਨਾਂ ਹੋਰ ਸਿੱਖ ਸੰਗਤਾਂ ਨੇ ਵੀ ਬਹੁਤ ਜ਼ਿਆਦਾ ਮਾੜਾ ਮੰਨਿਆ। ਬਾਅਦ ਵਿੱਚ ਚਾਹੇ ਇਹ ਜਿਹੜੇ ਰਾਗੀ ਉੱਥੇ ਗਏ ਸੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਤਾਂ ਇਸ ਕਰਕੇ ਚੁੱਪ ਕਰ ਗਏ ਵੀ ਗਿਆਨੀ ਰਣਜੀਤ ਸਿੰਘ ਜਿਹੜੇ ਗੁਰਦੁਆਰਾ ਬੰਗਲਾ ਸਾਹਿਬ ਵਾਲੇ ਆ ਜਾਂ ਗਿਆਨੀ ਹਰਪ੍ਰੀਤ ਸਿੰਘ ਹੈਗੇ ਆ ਵੀ ਇਹ ਕੋਈ ਹੱਲ ਕੱਢਣਗੇ, ਪਰ ਸਾਨੂੰ ਰੋਕਣਾ ਟੋਕਣਾ ਚਾਹੀਦਾ ਸੀ, ਸਾਡੀ ਇਹ ਗਲਤੀ ਹੈ। ਖੈਰ ਇਹ ਜਿਹੜਾ ਪਲ ਸੀ ਉਹ ਤਾਂ ਲੰਘ ਗਿਆ, ਪਰ ਇਹ ਤੋਂ ਇਹ ਗੱਲ ਤਾਂ ਫੇਰ ਸਾਹਮਣੇ ਆ ਗਈ ਨਾ ਕਿ ਜੇ ਪ੍ਰੋਟੋਕਾਲ ਜਾਂ ਕੋਈ ਵਿਧੀ ਵਿਧਾਨ ਕੋਈ ਸਿਸਟਮ ਨਹੀਂ ਹੈਗਾ ਤਾਂ ਫਿਰ ਜਥੇਦਾਰ ਗਿਆ ਉੱਥੇ ਨਹੀਂ, ਉਹਨੇ ਜੇ ਉਹਨੂੰ ਫਿਰ ਉਹ ਸਿਸਟਮ ਨੇ ਬੰਨ ਲੈਣਾ ਸੀਗਾ। ਹੁਣ ਉੱਥੇ ਸਭ ਤੋਂ ਜਿਹੜਾ ਸਾਨੂੰ ਹਲਕਾਪਣ ਲੱਗਿਆ ਉਹ ਉਹਦੀ ਧੀ ਬਾਰੇ ਆ, ਉਹਦੀ ਬੇਟੀ ਗਿਆਨੀ ਹਰਪ੍ਰੀਤ ਸਿੰਘ ਦੀ ਕਿਤੇ ਨਾਲ ਸੀ ਔਰ ਉਹਨੂੰ ਵੀ ਟਾਰਗੇਟ ਜਿਹੜਾ ਸੀਗਾ ਲੋਕਾਂ ਨੇ ਕੀਤਾ। ਔਰ ਇਹ ਮੈਂ ਫੇਰ ਕਹਿਣਾ ਕਿ ਸੋਸ਼ਲ ਮੀਡੀਆ ਅੱਜ ਦਾ ਸ਼ੀਸ਼ਾ ਸਾਡੇ ਸਮਾਜ ਦਾ ਔਰ ਸਿੱਖ ਕੌਮ ਦੇ ਵਿੱਚ ਉਹ ਗੱਲ ਬਣੀ ਪਈ ਆ ਵੀ ਸਿਰ ਤੇ ਨਹੀਂ ਉਹ ਕੁੰਡਾ ਤੇ ਹਾਥੀ ਫਿਰੇ ਲੁੰਡਾ। ਬਹੁਤ ਸਾਰੇ ਇਹੋ ਜਿਹੇ ਅਸਲੀ ਨਕਲੀ ਫੇਸਬੁੱਕ ਖਾਤੇ ਆ ਜਿੱਥੋਂ ਸਿੱਖ ਸ਼ਖਸੀਅਤਾਂ ਦਾ ਬਹੁਤ ਹੀ ਜ਼ਿਆਦਾ, ਜਿਹਨੂੰ ਟ੍ਰੋਲਿੰਗ ਕਹਿੰਦੇ ਆ ਵੀ ਟ੍ਰੋਲਿੰਗ ਕੀਤੀ, ਮਤਲਬ ਕਿਰਦਾਰ ਕੁਸ਼ੀ ਕੀਤੀ, ਖਿੱਲੀ ਉਡਾਈ, ਮਜ਼ਾਕ ਬਣਾਇਆ ਔਰ ਉਹ ਕਿਸੇ ਨੂੰ ਨਹੀਂ ਬਖਸ਼ਦੇ। ਤੇ ਨਾ ਤਾਂ ਕੋਈ ਉਹਨਾਂ ਨੂੰ ਇਹ ਆ ਵੀ ਇਹ ਸਾਹਮਣੇ ਪੋਸਟ ਕਿਹੜੀ ਆ ਜਾਂ ਨਾ ਉਹਨਾਂ ਨੂੰ ਇਹ ਆ ਕਿ ਇਹਦੇ ਨਾਲ ਕੀ ਫਰਕ ਪੈਂਦਾ। ਸੋ ਸਿੱਖਾਂ ਦੀਆਂ ਸੰਸਥਾਵਾਂ ਜਾਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਜਿਹੜੇ ਵਿਚਾਰ ਨੇ, ਭਾਵਨਾਵਾਂ ਨੇ, ਜਾਂ ਜਿਵੇਂ ਸ਼ਖਸੀਅਤਾਂ ਪ੍ਰਤੀ ਲੋਕਾਂ ਦਾ ਅਦਬ ਸਤਿਕਾਰ ਆ, ਇਹ ਸਾਰਾ ਕੁਝ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਬਲੀ ਚੜ ਰਿਹਾ ਨਾ, ਉਹਦੇ ਬਾਰੇ ਸਾਨੂੰ ਚਿੰਤਾ ਕਰਨ ਦੀ ਲੋੜ ਆ। ਖਾਸ ਤੌਰ ਦੇ ਉੱਤੇ ਤਹਿਜ਼ੀਬ ਦਾ ਪੱਲਾ ਸਾਡੇ ਹੱਥੋਂ ਬਿਲਕੁਲ ਖਿਸਕਦਾ ਜਾ ਰਿਹਾ। ਕਿਸੇ ਦੀ ਵੀ ਧੀ ਭੈਣ ਬਾਰੇ ਸਕਿੰਟ ਦੇ ਵਿੱਚ ਮਾੜੇ ਸ਼ਬਦ ਵਰਤ ਲਏ ਜਾਂਦੇ ਆ। ਹੁਣ ਮੈਂ ਇੱਥੇ ਇੱਕ ਗੱਲ ਕਰਕੇ ਗੱਲ ਨੂੰ ਛੱਡਾਂ ਵੀ ਆ ਜਿਹੜਾ ਰੋਜ਼ਾਨਾ ਸਪੋਕਸਮੈਨ ਜਾਂ ਟੀਵੀ ਸਪੋਕਸਮੈਨ ਵਾਲਾ ਉਹ ਬਹੁਤ ਜ਼ਿਆਦਾ ਹਲਕੀਆਂ ਗੱਲਾਂ ਕਰ ਦਿੰਦੇ। ਮਤਲਬ ਇੱਥੋਂ ਤੱਕ ਗੱਲ ਆਈ ਪਈ ਆ ਵੀ ਜਿਹੜੇ ਲੋਕ ਪਿਛਲੇ ਸਮੇਂ 'ਚ ਬੁਰਾ ਮਨਾਉਂਦੇ ਸੀਗੇ, ਅਸੀਂ ਵੀ ਸੀ ਉਹਨਾਂ 'ਚ, ਕਿ ਬਾਦਲ ਦਲ ਇਸ ਸਪੋਕਸਮੈਨ ਵਾਲਿਆਂ ਨਾਲ ਗਲਤ ਕਰ ਰਿਹਾ, ਅੱਜ ਉਹਨਾਂ ਨੂੰ ਵੀ ਸਾਰਿਆਂ ਨੂੰ ਲੱਗਣ ਲਾਤਾ ਇਹਨਾਂ ਨੇ ਸਪੋਕਸਮੈਨ ਦੀ ਟੀਮ ਨੇ ਕਿ ਜੋ ਕੁਝ ਇਹਨਾਂ ਨਾਲ ਹੋਇਆ ਉਹ ਤਾਂ ਘੱਟ ਰਿਹਾ, ਤਾਂ ਉਦੋਂ ਵੀ ਜ਼ਿਆਦਾ ਵੱਧ ਜਿਹੜਾ ਹੈਗੇ ਆ ਇਹਨਾਂ ਨਾਲ ਹੋਣੀ ਚਾਹੀਦੀ ਸੀ। ਔਰ ਜਿਸ ਤਰੀਕੇ ਨਾਲ ਇਸ ਸਾਰੇ ਕਾਸੇ ਦੇ ਵਿੱਚ ਜਿਹੜੀ ਇਹਨਾਂ ਦੀ ਇੰਚਾਰਜ ਆ ਬੀਬੀ, ਜਦੋਂ ਉਹਨੂੰ ਮੂਹਰੇ ਕਰ ਦਿੰਦੇ ਆ ਮਾੜੀ ਚੰਗੀਆਂ ਗੱਲਾਂ ਕਰਾਉਣ ਨੂੰ ਤਾਂ ਲੋਕ ਉਹਨਾਂ ਦੀ ਟ੍ਰੋਲਿੰਗ ਕਰਦੇ ਆ। ਹੁਣ ਸਾਨੂੰ ਉਸ ਵੇਲੇ ਬੜਾ ਮਾੜਾ ਮਹਿਸੂਸ ਹੁੰਦਾ ਬਈ ਇਹ ਬੀਬੀ ਆ, ਚਲੋ ਸਿੱਖ ਪਰਿਵਾਰ ਦੀ ਆ, ਉਹਦੇ ਵਿਚਾਰਾਂ ਨਾਲ ਅਸਹਿਮਤੀ ਹੋਣੀ ਹੋਰ ਗੱਲ ਆ, ਪਰ ਇੰਨਾ ਵੀ ਸਾਨੂੰ, ਅਸੀਂ ਉਹ ਆ ਜਿਨ੍ਹਾਂ ਬਾਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਮੱਤ ਦਿੰਦੇ ਗਏ ਆ ਕਿ ਭਾਈ ਧੀ ਭੈਣ ਚਾਹੇ ਕਿਸੇ ਦੁਸ਼ਮਣ ਦੀ ਹੋਵੇ ਉਹਦਾ ਖਿਆਲ ਰੱਖਣਾ। ਪਰ ਜਿਸ ਤਰੀਕੇ ਨਾਲ ਤਹਿਜ਼ੀਬ ਤੋਂ ਕੋਰਾ ਹੋਇਆ ਜਾ ਰਿਹਾ, ਜਿਸ ਤਰੀਕੇ ਨਾਲ ਮਜ਼ਾਕ ਬਣਾਉਂਦੇ ਆ, ਉਹ ਬਹੁਤ ਹੀ ਜ਼ਿਆਦਾ ਮਾੜਾ ਹੋ ਰਿਹਾ। ਔਰ ਇਹਦੇ ਵੱਲ ਪਤਾ ਨਹੀਂ ਸਾਡੇ ਵੱਡੇ ਜਿਹੜੇ ਆ ਆਗੂ ਜਾਂ ਸਾਡੀਆਂ ਸਮਾਜਿਕ ਸੰਸਥਾਵਾਂ ਜਿਹੜੀਆਂ ਨੇ ਉਹ ਕਿਉਂ ਨਹੀਂ ਸਮਝ ਰਹੀਆਂ ਕਿ ਬਹੁਤ ਹੀ ਗਲਤ ਵਾਪਰ ਰਿਹਾ। ਸੋ ਜਿਹੜਾ ਇਹ ਸਾਰਾ ਕੱਲ ਹੋਇਆ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਟਾਰਗੇਟ ਕੀਤਾ ਜਾ ਰਿਹਾ ਸੀ ਤਾਂ ਅਸੀਂ ਫੇਰ ਉਹੀ ਗੱਲ ਕਹਿ ਰਹੇ ਸੀ ਵੀ ਵਿਧੀ ਵਿਧਾਨ ਤਾਂ ਹੈ ਨਹੀਂ। ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਾਰੇ ਦਲ ਖਾਲਸਾ ਵੱਲੋਂ ਇੱਕ ਫੇਰ ਅਖਬਾਰਾਂ ਦੇ ਨਾਂ ਬਿਆਨ ਜਾਰੀ ਕੀਤਾ ਗਿਆ ਜਿਹਦੇ ਵਿੱਚ ਇਹੀ ਗੱਲ ਆਖੀ ਗਈ ਆ ਬਈ ਦਲ ਖਾਲਸਾ ਨੇ ਕਿਹਾ ਕਿ ਜਿਹੜੀ ਜਥੇਦਾਰ ਨੇ ਇਹਨਾਂ ਦੀ ਨਿਯੁਕਤੀ ਬਾਰੇ, ਸੇਵਾ ਮੁਕਤੀ ਬਾਰੇ ਤੇ ਇਹਨਾਂ ਦੇ ਕਾਰਜ ਖੇਤਰ ਬਾਰੇ ਪੰਥ ਪ੍ਰਵਾਨਿਤ ਨਿਯਮ ਬਣਾਉਣ ਦੀ ਲੋੜ ਆ। ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਸਰਵਉੱਚ ਆ, ਵੀ ਉਹਦੀ ਜਿਹੜੀ ਪ੍ਰਭੂ ਸੱਤਾ ਜਾਂ ਸਰਵਉੱਚਤਾ ਵੀ ਉਹਦੇ ਉੱਤੇ ਸਵਾਲੀਆ ਨਿਸ਼ਾਨ ਨਹੀਂ ਲਾਇਆ ਜਾ ਸਕਦਾ। ਪਰ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਬਾਰੇ, ਸੇਵਾ ਮੁਕਤੀ ਬਾਰੇ, ਅਧਿਕਾਰ ਤੇ ਕਾਰਜ ਖੇਤਰ ਬਾਰੇ ਕੋਈ ਸਪਸ਼ਟਤਾ ਹੀ ਨਹੀਂ ਹੈ ਤਾਂ ਫਿਰ ਵਾਰ-ਵਾਰ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਬੜੀ ਵਾਰ ਇਹ ਹੋ ਚੁੱਕਿਆ ਤੇ ਇਸ ਬਾਰੇ
ਦਲ ਖਾਲਸਾ ਨੇ ਮੰਗ ਕੀਤੀ ਆ ਵੀ ਜਿਵੇਂ ਪਹਿਲਾਂ 2000 ਸੰਨ ਦੇ ਵਿੱਚ ਗਿਆਨੀ ਜੋਗਿੰਦਰ ਸਿੰਘ ਬਦੰਤੀ ਨੇ ਇਸ ਪਾਸੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਸੀ, ਤੇ ਹੁਣ ਫੇਰ ਜਦੋਂ ਹਰਪ੍ਰੀਤ ਸਿੰਘ ਜੀ ਗਿਆਨੀ ਜੀ ਰਾਘਵ ਚੱਡਾ ਦੇ ਸ਼ਗਨ ਤੇ ਗਏ ਆ ਤੇ ਉੱਥੇ ਝਮੇਲਾ ਜਿਹੜਾ ਬਣਿਆ ਉਹ ਅਣਸਖਾਵੀਂ ਸਥਿਤੀ ਪੈਦਾ ਹੋਈ ਆ। ਤੋਂ ਸਾਨੂੰ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੀਆਂ ਨਕਾਰਾਤਮਕ ਟਿੱਪਣੀਆਂ ਆਈਆਂ ਨੇ, ਜੋ ਸੋਸ਼ਲ ਮੀਡੀਆ ਤੇ ਵਾਪਰਿਆ, ਇਹ ਸਾਰਾ ਕੁਝ ਬੁਰਾ ਤਾਂ ਲੱਗਦਾ, ਪਰ ਇਹਦੇ ਵਿੱਚ ਸਭ ਤੋਂ ਮੇਨ ਪੁਆਇੰਟ ਤਾਂ ਇਹੀ ਹੈ ਨਾ ਕਿ ਜਦੋਂ ਕੋਈ ਸੇਵਾ ਨਿਯਮ ਹੈ ਹੀ ਨਹੀਂ ਹੈਗੇ, ਫਿਰ ਜੋ ਵੀ ਜੀ ਚਾਹੁੰਦਾ ਅਗਲਾ ਕਰੀ ਜਾਂਦਾ। ਸੋ ਇਹ ਜਿਹੜੀ ਕੌਮ ਆ ਇਹ ਜਥੇਦਾਰਾਂ ਨੂੰ ਪਿਆਰ ਕਰਦੀ ਆ। ਕੋਈ ਇਹ ਨਹੀਂ ਗੱਲ ਕਿ ਅਕਾਲ ਤਖਤ ਸਾਹਿਬ ਦੇ ਨਾਲ ਸਿੱਖ ਕੌਮ ਦੀ ਦੁਸ਼ਮਣੀ ਆ, ਪਰ ਅਕਾਲ ਤਖਤ ਸਾਹਿਬ ਜਾਂ ਉੱਥੇ ਬੈਠੇ ਹੋਏ ਭਾਈ ਸਾਡੇ ਜਿਹੜੇ ਜਥੇਦਾਰ ਬਣਨ ਤੋਂ ਬਾਅਦ ਫਰਜ਼ ਨਹੀਂ ਨਿਭਾਉਂਦੇ ਤਾਂ ਫਿਰ ਪੰਗਾ ਪੈਂਦਾ। ਸੋ ਇਸ ਗੱਲ ਬਾਰੇ ਸਾਰਿਆਂ ਨੂੰ, ਸਿੱਖ ਇਤਿਹਾਸਕਾਰਾਂ ਨੂੰ, ਵਿਦਵਾਨਾਂ ਨੂੰ, ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ ਮਾਪਦੰਡ ਜਿਹੜੇ ਨੇ ਜਾਂ ਜਿਹੜੇ ਸੇਵਾ ਨਿਯਮ ਨੇ ਉਹ ਘੜਨੇ ਚਾਹੀਦੇ ਆ, ਔਰ ਇਹ ਪ੍ਰਕਿਰਿਆ ਜਿਹੜੀ ਆ ਤੋਰਨੀ ਪੈਣੀ ਆ। ਬੇਸ਼ੱਕ ਸਿੱਖ ਸੰਸਥਾਵਾਂ ਨੇ ਤੇ ਦਲ ਖਾਲਸਾ ਨੇ ਲੰਮਾ ਚਿਰ ਮਿਹਨਤ ਕਰਕੇ 2008 ਦੇ ਵਿੱਚ ਇੱਕ ਆਪਣੇ ਵੱਲੋਂ ਬਲੂ ਪ੍ਰਿੰਟ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤਾ ਸੀ। ਜਦੋਂ ਸ਼੍ਰੋਮਣੀ ਕਮੇਟੀ ਨੇ ਬਾਦਲ ਕਿਆਂ ਦੀ ਸ਼ਹਿਰ ਤੇ ਕੁਝ ਨਹੀਂ ਕੀਤਾ, ਫਿਰ ਜਥੇਦਾਰ ਜੋਗਿੰਦਰ ਸਿੰਘ ਬਦੰਤੀ ਦੇ ਕਹਿਣ ਦੇ ਉੱਤੇ ਸਿੱਖ ਸੰਸਥਾਵਾਂ ਨੇ ਕਈ ਸੈਮੀਨਾਰ ਤੇ ਪ੍ਰੋਗਰਾਮ ਕੀਤੇ, ਜਿਹਦੇ ਵਿੱਚ ਇੱਕ ਫਿਰ ਜਿਹੜਾ ਸਾਂਝੇ ਤੌਰ ਤੇ ਬਣਿਆ ਬਲੂ ਪ੍ਰਿੰਟ ਉਹ ਦਿੱਤਾ ਸੀ, ਪਰ ਉਹ ਚੀਜ਼ ਕਿਸੇ ਪਾਸੇ ਕੰਢੇ ਵੱਲੇ ਲੱਗੀ ਨਹੀਂ। ਸੋ ਉਹਦੇ ਕਰਕੇ ਅੱਜ ਫੇਰ ਉਹੀ ਝਮੇਲਾ ਜਿਹੜਾ ਪਹਿਲੋਂ ਸੀ ਉਹ ਪਿਆ ਹੋਇਆ ਤੇ ਗੜਬੜ ਜਿਹੜੀ ਆ ਉਹ ਲਗਾਤਾਰ ਜਾਰੀ ਆ। ਤੋ ਜੇਕਰ ਇਹ ਗੱਲ ਖਤਮ ਕਰਨੀ ਆ ਤਾਂ ਉਹਦੇ ਲਈ ਇਹ ਸਭ ਤੋਂ ਜ਼ਰੂਰੀ ਚੀਜ਼ ਆ ਵੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਇਸ ਪਾਸੇ ਧਿਆਨ ਦੇਣ, ਨਹੀਂ ਤਾਂ 2-4 ਮਹੀਨਿਆਂ ਨੂੰ ਫੇਰ ਝਮੇਲਾ ਪਿਆ ਹੋਊ। ਔਰ ਇੱਕ ਗੱਲ ਹੋਰ ਹੈ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆ ਉਹਦੇ ਨਾਲ ਬੜੇ ਹੀ ਸਾਡੇ ਮਤਭੇਦ ਨੇ, ਪਰ ਉਹ ਮਤਭੇਦਾਂ ਦੇ ਕੇਂਦਰ ਦੇ ਵਿੱਚ ਉਸ ਬੰਦੇ ਦੀ ਸ਼ਖਸੀਅਤ ਦੇ ਨਾਲੋਂ ਆਹ ਚੀਜ਼ ਆ ਕਿ ਜਦੋਂ ਕੋਈ ਉਹਦੇ ਕੋਲੇ ਸੇਵਾ ਨਿਯਮ ਹੀ ਨਹੀਂ, ਜਦੋਂ ਉਹਨੂੰ ਪਤਾ ਹੀ ਨਹੀਂ ਗਾ ਵੀ ਕੋਈ ਬਣਾ ਪੱਕਾ ਸਿਸਟਮ ਤਾਂ ਹੈ ਨਹੀਂ, ਮਨਮਰਜ਼ੀ ਵਾਲਾ ਕੰਮ ਆ ਵੀ ਐਂ ਦੇ ਐਂ ਨਹੀਂ ਤਾਂ ਐਂ ਕਰ ਲਓ। ਠੀਕ ਆ ਕਿ ਉਹ ਸਿੱਖ ਇਤਿਹਾਸ ਦੀਆਂ ਕੁਝ ਸਾਖੀਆਂ ਤੋਂ ਜਾਂ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ 'ਚ ਜਾਂ ਗੁਰ ਇਤਿਹਾਸ ਦੀ ਰੋਸ਼ਨੀ 'ਚ ਜਾਂ ਗੁਰਬਾਣੀ ਦੇ ਕਿਸੇ ਜਿਹੜਾ ਸੰਦੇਸ਼ ਤੋਂ ਸੇਧ ਲੈ ਕੇ ਫੈਸਲੇ ਕਰ ਲਏ ਜਾਂਦੇ ਆ, ਪਰ ਜੇਕਰ ਪੱਕੇ ਨਿਯਮ ਬਣੇ ਹੋਣਗੇ ਆਹ ਚੀਜ਼ ਦਾ, ਜਿਵੇਂ ਆਪਣੇ ਭਾਰਤ ਦੇ ਜਾਂ ਕੈਨੇਡਾ ਅਮਰੀਕਾ ਹਰ ਮੁਲਕ ਦੇ ਕਾਨੂੰਨ ਬਣੇ ਹੋਏ ਤੇ ਉਹਨਾਂ ਦੇ ਕਰਕੇ ਫਿਰ ਬਹੁਤ ਚੰਗੇ ਰਹੀਦਾ। ਉਹ ਇਹ ਜਿਹੜਾ ਸਾਰਾ ਮਸਲਾ ਇਹਦਾ ਕੋਈ ਹੱਲ ਪੱਕੇ ਤੌਰ ਤੇ ਲੱਭਣ ਵਾਲੇ ਪਾਸੇ ਨੂੰ ਆਉਣਾ ਚਾਹੀਦਾ, ਆਉਣਾ ਪੈਣਾ। ਇਹ ਜਿੰਨਾ ਕੁ ਟਾਈਮ ਲੰਘ ਗਿਆ, ਹੁਣ ਅੱਗੇ ਜਿਹੜੇ ਹੈਗੇ ਆ, ਹੁਣ ਸਾਰਿਆਂ ਨੂੰ ਇਸ ਗੱਲ ਦਾ ਵੀ ਦੁੱਖ ਆ ਵੀ ਬਾਦਲ ਪਰਿਵਾਰ ਨੇ ਜਿੱਥੇ ਅਕਾਲ ਤਖਤ ਸਾਹਿਬ ਦੀ ਸ਼ਾਖ ਨੂੰ ਸੱਟ ਮਾਰੀ ਹੈ ਆਪਦੀਆਂ ਕਰਤੂਤਾਂ ਨਾਲ, ਆਪਦੇ ਸਵਾਰਥਾਂ ਦੀ ਪੂਰਤੀ ਲਈ, ਉੱਥੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਤਾਂ ਇੱਕ ਤਰੀਕੇ ਨਾਲ ਭੋਗ ਹੀ ਪਾਤਾ। ਹੁਣ ਡਰ ਲੱਗਦਾ ਵੀ ਕਿਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਸੰਸਥਾ, ਕਿਉਂਕਿ ਗੁਰਦੁਆਰਾ ਸੁਧਾਰ ਲਹਿਰ ਦੀ ਬਹੁਤ ਵੱਡੀ ਇਹ ਦੇਣ ਸੀ 3 ਸੰਸਥਾਵਾਂ। ਠੀਕ ਆ ਕਿ ਬਾਦਲ ਕਿਆਂ ਨੇ ਬਹੁਤ ਨੁਕਸਾਨ ਕਰਤਾ, ਪਰ ਸੰਸਥਾਵਾਂ ਸਾਡੀਆਂ ਇਹ ਬੜੀਆਂ ਮਹਾਨ ਸੀ। ਸਾਡੀ ਕੌਮ ਨੂੰ ਅੱਜ ਵੀ ਸ਼੍ਰੋਮਣੀ ਕਮੇਟੀ ਦੀ ਲੋੜ ਆ, ਅਕਾਲ ਤਖਤ ਸਾਹਿਬ ਦੀ ਲੋੜ ਤਾਂ ਹੈ ਹੀ ਹੈ, ਸਾਨੂੰ ਅਕਾਲੀ ਦਲ ਦੀ ਵੀ ਲੋੜ ਆ। ਪਰ ਅਕਾਲੀ ਦਲ ਜਿਸ ਪਾਸੇ ਨੂੰ ਤੁਰ ਰਿਹਾ ਉਹ ਰਾਹ, ਉਹ ਸਲੀਕਾ, ਉਹ ਤਰੀਕਾ ਠੀਕ ਨਹੀਂ ਹੈ। ਤੋ ਇੱਕ ਪਰਿਵਾਰ ਜਾਂ ਬਾਦਲ ਦੀ ਸ਼ਖਸੀਅਤ ਨੇ ਜਿਹੜਾ ਨੁਕਸਾਨ ਕੀਤਾ, ਉਹ ਕੱਲ ਕਲਾ ਨੂੰ ਕਿਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਰਕੇ ਵੀ ਸਾਨੂੰ ਬਹੁਤ ਭਾਰੀ ਜਿਹੜੀ ਵਿਪਤਾ ਉਹ ਖੜੀ ਹੋ ਸਕਦੀ ਹੈ। ਜਿਵੇਂ ਕੋਈ ਬੰਦਾ ਆਪਦੇ ਮਨਮਰਜ਼ੀ ਦੇ ਫੈਸਲੇ ਕਰੇ, ਜਿਵੇਂ ਇੱਕ ਵਾਰੀ ਗਿਆਨੀ ਪੂਰਨ ਸਿੰਘ ਨੇ ਬੜੇ ਚੰਦ ਚਾੜੇ ਸੀ, ਉਹਨੇ ਬੜੀਆਂ ਗੜਬੜਾਂ ਕੀਤੀਆਂ। ਫਿਰ ਗਿਆਨੀ ਜੋਗਿੰਦਰ ਸਿੰਘ ਬਦੰਤੀ ਵੇਲੇ ਕੁਝ ਵਿਵਾਦਤ ਮਸਲੇ ਸਾਹਮਣੇ ਆ ਗਏ ਕਿ ਜੀ ਇੱਕ ਸਾਹ ਦਾ ਧਨਵੰਤ ਸਿੰਘ, ਉਹਨੂੰ ਇਹਨਾਂ ਨੇ ਮਾਫ ਕਰਤਾ ਤੇ ਉਧਰ ਉਹਨੂੰ ਸਰਕਾਰ ਨੇ ਸਜ਼ਾ ਦੇਤੀ, ਅਦਾਲਤੀ ਸਿਸਟਮ 'ਚ ਉਹਨੂੰ ਸਜ਼ਾ ਹੋ ਗਈ, ਇਹ ਉਹਨੂੰ ਮਾਫ ਕਰੀ। ਫਿਰ ਉਹਦਾ ਗੁਨਾਹ ਵੀ ਬੜਾ ਭੈੜਾ ਸੀ। ਹੁਣ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਕਿਸੇ ਕੰਢੇ ਬੰਨੇ ਤਾਂ ਲਾਉਣਾ ਪਊਗਾ, ਤਾਂ ਸਿਸਟਮ ਤਾਂ ਬਣਾਉਣਾ ਪਊ ਆਪਾਂ ਨੂੰ, ਪਰ ਬਾਦਲ ਪਰਿਵਾਰ ਕਦੋਂ ਚਾਹੂਗਾ ਕਿ ਮੇਰੇ ਹੱਥੋਂ ਗੱਲ ਨਿਕਲ ਜਾਵੇ। ਸੋ ਇਹ ਜਿਹੜਾ ਜਥੇਦਾਰ ਹਰਪ੍ਰੀਤ ਸਿੰਘ ਵਾਲਾ ਮਸਲਾ, ਕਈ ਬੰਦੇ ਬਹੁਤ ਹੀ ਜ਼ਿਆਦਾ ਨੀਵੇਂ ਪੱਧਰ ਤੇ ਜਾ ਕੇ ਲਿਖਦੇ ਆ ਹੈਪੀ ਜੀ, ਇਹ PhD ਦੀ ਡਿਗਰੀ ਦਾ ਬੜਾ ਮਜ਼ਾਕ ਬਣਾਉਂਦੇ ਆ। ਜੇ ਉਹਦੀ ਦਸਤਾਰ ਦੀ ਜਾਂ ਉਹਦੇ
ਜੇ ਕੋਈ ਚੀਜ਼ ਬਸ ਛਕਦੇ ਆ, ਕੋਈ ਹੁਣ ਬੰਦਾ ਆ ਉਹ ਖਾਊ ਪੀਊਗਾ ਵੀ ਕੋਈ, ਜੇ ਕੋਈ ਉਹਦੀ ਫੋਟੋ ਉਹ ਜਿਹੀ ਲੱਭ ਜਾਂਦੀ ਉਹਦੀ ਟ੍ਰੋਲਿੰਗ ਸ਼ੁਰੂ ਹੋ ਜਾਂਦੀ ਹੈ। ਮੈਂ ਇਸ ਗੱਲੋਂ ਬੜਾ ਹੈਰਾਨ ਆ ਬਈ ਇੱਕ ਬੰਦੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ, ਜਾਂ ਬਾਦਲ ਪਰਿਵਾਰ ਦੇ ਨਾਲ ਤੁਹਾਡੀ ਗੜਬੜ ਆ, ਜਾਂ ਬਾਦਲ ਦਲ ਦੇ ਨਾਲ ਤੁਹਾਡੇ ਵਿਚਾਰ ਦਾ ਮਤਭੇਦ ਆ, ਉਹ ਤੁਸੀਂ ਵੱਧ ਤੋਂ ਵੱਧ ਲਿਖੋ, ਸਲੀਕੇ ਭਰੇ ਸ਼ਬਦਾਂ 'ਚ ਗੱਲ ਬੋਲੋ, ਵੀ ਜੋ ਮਰਜ਼ੀ ਆਪਾਂ ਕਰ ਸਕਦੇ ਹਾਂ। ਪਰ ਇਹ ਜਿਹੜਾ ਹੈ ਇੱਕ ਸਿੱਖ ਦੀ ਦਸਤਾਰ ਨੂੰ ਜਾਂ ਸਿੱਖ ਦੇ ਨਾਂ ਨੂੰ ਛੋਟਾ ਛਟਿਆ ਕੇ ਮਾੜੇ ਸ਼ਬਦਾਂ 'ਚ ਕਰਨਾ, ਇਹ ਕੋਈ ਵਧੀਆ ਗੱਲ ਨਹੀਂ ਹੈ। ਇਹ ਚੀਜ਼ ਬਾਰੇ ਮੈਂ ਦੱਸਣਾ ਚਾਹਾਂਗਾ ਵੀ ਇੱਕ ਵਾਰ ਜਿਹੜੇ ਲੁਧਿਆਣੇ ਦੇ ਕੁਝ ਭਾਗਵੇਂ ਬ੍ਰਿਗੇਡ ਵਾਲੇ ਹਿੰਦੂ ਕੱਟੜਪੰਥੀ ਆ, ਉਹਨਾਂ ਨੇ ਬਿਆਨ ਜਿਹਾ ਜਾਰੀ ਕਰਤਾ ਵੀ 5100 ਰੁਪਇਆ ਦੇਵਾਂਗੇ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਥੱਪੜ ਮਾਰ ਕੇ ਪੱਗ ਲਾ ਕੇ ਲਿਆਓ। ਅਸੀਂ ਉਦੋਂ ਉਹਦੇ ਖਿਲਾਫ ਪੂਰਾ ਸਟੈਂਡ ਲਿਆ ਔਰ ਸਿੱਖ ਨੌਜਵਾਨਾਂ ਨੇ ਬਹੁਤ ਜ਼ਿਆਦਾ ਤਲਖੀ ਨਾਲ ਉਹਦਾ ਵਿਰੋਧ ਕੀਤਾ। ਸਾਡੇ ਇੱਕ ਸੱਜਣ ਨੇ ਕਿਹਾ ਕਿ ਤੁਸੀਂ ਤਾਂ ਮਾਨ ਦਲ ਦੀਆਂ ਜਾਂ ਮਾਨ ਸਾਹਿਬ ਦੀਆਂ ਬਹੁਤੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ। ਅਸੀਂ ਆਖਿਆ ਵੀ ਉਹ ਅਸਹਿਮਤੀ ਆਪਦੀ ਥਾਂ ਤੇ ਆ, ਪਰ ਜੇਕਰ ਕੋਈ ਆਊਟਸਾਈਡਰ, ਕੋਈ ਦੁਸ਼ਮਣ ਸਾਡੇ ਆਗੂ ਦੀ, ਸਿੱਖ ਆਗੂ ਦੀ, ਜਿਹਦੇ ਨਾਲ ਸਾਡੀ ਸੁਰ ਨਹੀਂ ਮਿਲਦੀ, ਉਹਦੀ ਕੋਈ ਦਸਤਾਰ ਨੂੰ, ਇੱਥੋਂ ਤੱਕ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦਸਤਾਰ ਨੂੰ ਵੀ ਜੇਕਰ ਕੋਈ ਵੰਗਾਰੇ ਲਲਕਾਰੇ ਤੇ ਅਸੀਂ ਉਦੋਂ ਵੀ ਇਹ ਸਟੈਂਡ ਲਵਾਂਗੇ। ਤੋਂ ਅੱਜ ਅਸੀਂ ਆਪਦੀ ਹੀ ਕੌਮ ਦੇ ਆਗੂਆਂ ਦੇ ਬਾਰੇ, ਉਹਨਾਂ ਦੇ ਪੱਗਾਂ ਦਾੜੇ ਬਾਰੇ ਜਾਂ ਹੋਰ ਗੱਲਾਂ ਬਾਰੇ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਇੱਕ ਯੋਧਾ ਦੂਜੇ ਯੋਧੇ ਨੂੰ ਕਹਿੰਦਾ, ਜਦੋਂ ਉਹਦੀ ਦਸਤਾਰ ਲੱਥਣ ਲੱਗੀ ਨਾ ਲੜਾਈ ਦੇ ਮੈਦਾਨ 'ਚ, ਦਸਤਾਰ ਹਿੱਲ ਗਈ, ਉਹ ਕਹਿੰਦਾ ਕਾਕਾ ਇੱਕ ਮਿੰਟ ਰੁਕ ਜਾ, ਕਹਿੰਦਾ ਵੀ ਮੈਂ ਤੇਰੇ ਨਾਲ ਲੜਨ ਆਇਆ, ਮੈਂ ਤੇਰੀ ਇੱਜ਼ਤ ਉਛਾਲਣ ਨਹੀਂ ਆਇਆ। ਤੋ ਇਹ ਆ ਯੋਧਿਆਂ ਦਾ ਕੰਮ। ਤੋ ਅਸੀਂ ਇਹਨਾਂ ਆਗੂਆਂ ਨਾਲ ਜਾਂ ਇਹਨਾਂ ਲੋਕਾਂ ਨਾਲ ਜਾਂ ਭਾਰਤ ਦੀ ਡੁਗਡੁਗੀ ਖੜਕਾਉਣ ਵਾਲੇ ਹੋਰਨਾਂ ਲੋਕਾਂ ਦੇ ਨਾਲ ਪੂਰੀ ਬੇਇਤਫਾਕੀ ਰੱਖਦੇ ਹੋਏ ਵੀ ਆਪਦੀ ਸ਼ਾਨ ਜਿਹੜੀ ਹੈ, ਆਪਦੀ ਡਿਗਨਿਟੀ ਜਿਹੜੀ ਹੈ, ਉਹਦੇ ਉੱਤੇ ਕਾਇਮ ਰਹੀਏ। ਮੈਨੂੰ ਹੈਰਾਨੀ ਹੋਈ, ਇੱਕ ਨੌਜਵਾਨ ਨੇ ਮੈਨੂੰ ਕਿਹਾ ਕਿ ਤੁਸੀਂ ਜੀ ਜਥੇਦਾਰ ਜੀ ਕਰੀ ਜਾਂਦੇ ਹੋ, ਹੁਣ ਦੱਸੋ। ਮੈਂ ਆਖਿਆ ਭਾਈ ਸਾਨੂੰ ਜਿਹੋ ਜਿਹੀ ਤਹਿਜੀਬ, ਜਿਹੋ ਜਿਹਾ ਆਲਾ ਦੁਆਲਾ ਸਾਡੇ ਵੱਡਿਆਂ ਛੋਟਿਆਂ ਭੈਣਾਂ ਭਰਾਵਾਂ ਤੋਂ ਮਿਲਿਆ, ਜੋ ਪਰਿਵਾਰ ਚੋਂ ਮਿਲਿਆ ਜਾਂ ਸਮਾਜ ਵਿੱਚੋਂ ਮਿਲਿਆ, ਜਾਂ ਖਾਸ ਤੌਰ ਦੇ ਉੱਤੇ ਜੁਝਾਰੂ ਸਫਾ 'ਚ ਜਿਨ੍ਹਾਂ ਦੇ ਕੋਲੋਂ ਸਿੱਖਿਆ ਲਈ, ਉਹਨਾਂ ਨੇ ਇਹੀ ਸਿਖਾਇਆ ਕਿ ਦੁਸ਼ਮਣ ਨਾਲ ਦੁਸ਼ਮਣੀ ਕਰਦੇ ਵਕਤ ਵੀ ਆਪਣਾ ਕਿਰਦਾਰ, ਆਪਦੇ ਬੋਲ ਬਾਣੀ ਜੋ ਸਾਨੂੰ ਜਿਹੜਾ ਹੈਗਾ ਸਾਫ਼ ਸੁਥਰਾ ਤੇ ਵਧੀਆ ਦਿਖਾਉਣਾ ਚਾਹੀਦਾ। ਸਾਡੇ ਸ਼ਬਦ ਜਿਹੜੇ ਆ ਉਹ ਠੀਕ ਰਹਿਣੇ ਚਾਹੀਦੇ। ਸੋ ਜਥੇਦਾਰ ਨੂੰ ਜਾਂ ਕਿਸੇ ਹੋਰ ਵੀ ਵੱਡੀ ਤੋਂ ਵੱਡੀ, ਛੋਟੀ ਤੋਂ ਛੋਟੀ ਪੋਸਟ ਨੂੰ ਜਾਂ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਂਦੇ ਵਕਤ ਉਹਦੀ ਆਲੋਚਨਾ ਕਰੀਏ, ਉਸਾਰੂ ਆਲੋਚਨਾ ਕਰੀਏ, ਪਰ ਇੱਕ ਆਲੋਚਨਾ ਹੁੰਦੀ ਹੈ, ਇੱਕ ਭੰਡੀ ਪ੍ਰਚਾਰ ਹੁੰਦਾ। ਭੰਡੀ ਪ੍ਰਚਾਰ ਤੋਂ ਬਚੀਏ। ਇਵੇਂ ਹੀ ਜਿਹੜਾ ਕਿਸੇ ਦੀ ਕੋਈ ਗੱਲ ਕਰਨੀ ਉਹ ਹੋਰ ਗੱਲ ਆ, ਪਰ ਕਿਰਦਾਰ ਕੁਸ਼ੀ ਤੱਕ ਚਲੇ ਜਾਣਾ, ਟ੍ਰੋਲਿੰਗ ਕਰਨ ਤੱਕ ਚਲੇ ਜਾਣਾ, ਇਹ ਮਾੜੀ ਗੱਲ ਆ। ਇਸ ਮਸਲੇ ਵਿੱਚ ਮੈਨੂੰ ਬਹੁਤ ਨਿੱਜੀ ਤੌਰ ਤੇ ਅਫਸੋਸ ਹੋਇਆ ਕਿ ਅਸੀਂ ਆਪਦੀ ਹੀ ਕੌਮ ਦੀ ਇੱਕ ਬੇਟੀ, ਸਾਡੀ ਧੀ ਜਿਹੜੀ ਆ ਪੰਥ ਦੇ ਵਿੱਚ, ਸਾਡੇ ਆਪਦੇ ਜਿਹੜਾ ਹੈਗਾ, ਸਾਡੇ ਆਪਦੇ ਮੂੰਹ ਮੱਥੇ ਲੱਗਣ ਵਾਲੀ, ਉਹਨੂੰ ਅਸੀਂ ਇਸ ਤਰੀਕੇ ਨਾਲ ਹੁੰਦਾ ਦੇਖਿਆ। ਔਰ ਕੱਲ ਨੂੰ ਇਹ ਸਾਡੀ ਵਾਰੀ ਆਊਗੀ, ਜੇ ਅਸੀਂ ਨਹੀਂ ਟੋਕਾ ਰੋਕਾਂਗੇ, ਸਾਡੀਆਂ ਧੀਆਂ ਭੈਣਾਂ ਬਾਰੇ ਵੀ ਏਦਾਂ ਹੀ ਲਿਖਿਆ ਬੋਲਿਆ ਜਾਊਗਾ, ਔਰ ਸਾਨੂੰ ਇਸ ਗੱਲ ਦਾ ਮੁਖਾਲਫਤ ਕਰਨੀ ਚਾਹੀਦੀ। ਸੋ ਇਸ ਤੋਂ ਅਗਲਾ ਜਿਹੜਾ ਮਸਲਾ, ਉਹ ਫਿਰ ਅਕਾਲ ਤਖਤ ਸਾਹਿਬ ਦੀ ਸ਼ਾਨ, ਸਿੱਖ ਇਤਿਹਾਸ ਦੇ ਕੁਝ ਪੰਨੇ ਜਿਨ੍ਹਾਂ ਵਿੱਚੋਂ ਘੱਲੂਘਾਰਾ, ਜਿਵੇਂ ਆਪਾਂ ਜੂਨ 84 ਦੀ ਗੱਲ ਕਰਦੇ ਹਾਂ, ਸਾਡੀ ਕੌਮ ਘੱਲੂਘਾਰਿਆਂ 'ਚ ਘਿਰੀ ਰਹੀ ਆ। ਅੱਡ-ਅੱਡ ਮੌਕਿਆਂ ਦੇ ਉੱਤੇ ਅੱਡ-ਅੱਡ ਦੁਸ਼ਮਣ ਜਿਹੜੇ ਆ ਉਹ ਸਾਨੂੰ ਟੱਕਰਦੇ ਰਹੇ ਆ। 5 ਸਦੀਆਂ ਦਾ ਵੈਰ ਵਾਲਿਆਂ ਨੇ ਸਾਨੂੰ ਜ਼ਿਆਦਾ ਦੁੱਖ ਦਿੱਤਾ, ਕਿਉਂਕਿ ਜਿਹੜੇ ਦੂਜੇ ਹੁੰਦੇ ਆ ਉਹਨਾਂ ਨਾਲ ਤਾਂ ਸਾਡਾ ਝਮੇਲਾ ਚੱਲਦਾ ਹੀ ਰਹਿੰਦਾ। ਪਰ ਇਹ ਗੱਲ ਬੜੀ, ਸੋ ਜਿਹੜਾ ਲਖਪਤ ਰਾਏ ਸੀ ਉਹ ਬੜਾ ਆਪਣੇ ਆਪ ਦੇ ਵਿੱਚ ਹੰਕਾਰਿਆ ਹੋਇਆ ਹਿੰਦੂ ਸੀਗਾ। ਜਿਹੋ ਜਿਹਾ ਹਿੰਦੂ ਕੱਟੜਪੰਥੀ ਇਸ ਵੇਲੇ ਨੇ, ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਕਿ ਗੁਰੂ 9ਵੇਂ ਪਾਤਸ਼ਾਹ ਨੇ ਕਿਵੇਂ ਸਾਡੇ ਤਿਲਕ ਜੰਜੂ ਲਈ ਸ਼ਹਾਦਤ ਦਿੱਤੀ ਹੈ। ਨਾ ਉਹਨੂੰ ਇਸ ਗੱਲ ਨਾਲ ਸੀ ਕੋਈ ਮਤਲਬ ਕਿ ਸਿੰਘ ਜਿਹੜੇ ਨੇ ਉਹ ਤਾਂ ਜਦੋਂ ਵੀ ਕਿਤੇ ਹਿੰਦੂ ਵਰਗ ਉੱਤੇ ਹਮਲਾ ਹੁੰਦਾ ਤਾਂ ਉਹ ਉਹਦੀ ਰਾਖੀ ਲਈ ਡਟ ਜਾਂਦੇ ਨੇ। ਤਾਂ ਲਖਪਤ ਰਾਏ ਨੇ ਸਿਰਫ ਆਪਦਾ ਲੋਟ ਦੇਖਿਆ ਤੇ ਹਿੰਦੂ ਕੱਟੜਵਾਦ ਦੀ ਇੱਕ ਪ੍ਰਤੀਨਿਧਤਾ ਕਰਦਿਆਂ ਹੋਇਆਂ ਉਹਨੇ ਬਹੁਤ ਭਾਰੀ ਜ਼ੁਲਮ ਜਿਹੜੇ ਆ ਉਹ ਸਿੱਖ ਕੌਮ ਦੇ ਉੱਤੇ ਕੀਤੇ ਸੀ। ਉਹਦੇ ਵਿੱਚ ਸ਼ੁਰੂਆਤ ਇੱਥੋਂ ਹੋਈ ਕਿ ਐਮਨਾਬਾਦ ਜਿਹੜਾ ਰੋੜੀ ਸਾਹਿਬ ਗੁਰਦੁਆਰਾ, ਉਸ ਪਾਸੇ ਸਿੰਘਾਂ ਦਾ ਇੱਕ ਜਥਾ ਜਿਹੜਾ ਸੀਗਾ ਉਹ ਜਾ ਰਿਹਾ ਸੀਗਾ, ਤੇ ਉਹਨਾਂ ਨੇ ਜਦੋਂ ਪ੍ਰਸ਼ਾਦਾ ਪਾਣੀ ਛਕਣ ਦੇ ਲਈ 2 ਮਿੰਟ ਰੁਕਣਾ ਚਾਹਿਆ ਤਾਂ ਉੱਥੇ
ਕੁਛ ਇਹੋ ਜਿਹਾ ਮਾਹੌਲ ਬਣਿਆ ਵੀ ਜਿਹੜਾ ਜਸਪਤ ਰਾਏ ਸੀਗਾ, ਲਖਪਤ ਰਾਏ ਦਾ ਭਰਾ, ਉਹ ਉੱਥੇ ਆ ਕੇ ਉਹਨਾਂ ਨੂੰ ਅਵਾ ਤਵਾ ਬੋਲਣ ਲੱਗਿਆ ਕਿ ਤੁਸੀਂ ਭਾਈ ਇੱਥੋਂ ਨਿਕਲ ਜਾਓ, ਇੱਥੇ ਬਿਲਕੁਲ ਤੁਹਾਨੂੰ ਟਿਕਣ ਨਹੀਂ ਦਿਆਂਗੇ, ਇੱਥੋਂ ਤਿੱਤਰ ਹੋ ਜਾਓ। ਜੇ ਸਿੰਘਾਂ ਨੇ ਉਹਨੂੰ ਆਖਿਆ ਵੀ ਭਾਈ ਕੋਈ ਚੱਕਰ ਨਹੀਂ, ਅਸੀਂ ਚਲੇ ਜਾਣਾ ਤੇ ਸਾਨੂੰ ਥੋੜਾ ਟਾਈਮ ਦੇ ਤੂੰ, ਪਰ ਉਹ ਨਹੀਂ ਮੰਨਿਆ। ਤੇ ਉੱਥੇ ਜਦੋਂ ਜ਼ਿਆਦਾ ਗੜਬੜ ਕੀਤੀ ਤਾਂ ਉੱਥੇ ਉਹਦਾ ਇੱਕ ਸਿੰਘ ਨੇ, ਨਵਾਹੂ ਸਿੰਘ ਉਹਦਾ ਨਾਂ ਦੱਸਦੇ ਆ, ਉਹ ਘੋੜੇ ਤੇ ਹਾਥੀ ਦੀ ਪੂਛ ਫੜ ਕੇ ਉੱਪਰ ਬੈਠੇ ਦਾ ਉਹਦਾ ਜਿਹੜਾ ਸਿਰ ਜਾ ਲਾ ਲੈਂਦਾ, ਜਿਵੇਂ ਕੱਦੂ ਲਾਈਦਾ ਨਾ ਵੇਲ ਨਾਲੋਂ, ਉਹ ਲਾ ਰਿਹਾ। ਤੋਂ ਉਸ ਤੋਂ ਬਾਅਦ ਵਿੱਚ ਇਹ ਮਸਲਾ ਵੱਧ ਗਿਆ ਤੇ ਫਿਰ ਲਖਪਤ ਰਾਏ ਨੇ ਪੱਗ ਲਾ ਕੇ ਕਹਿੰਦੇ ਆ ਉੱਥੇ ਲਾਹੌਰ ਦਰਬਾਰ 'ਚ ਮਾਰੀ, ਕਹਿੰਦਾ ਵੀ ਮੈਂ ਹੁਣ ਉਦਣ ਪੱਗ ਬੰਨੂਗਾ ਜਿੱਦਣ ਇਹ ਸਿੱਖ ਕੌਮ, ਕਿਉਂਕਿ ਮੈਂ ਵੀ ਕਹਿੰਦਾ ਖੱਤਰੀਆਂ ਤੇ ਇਹ ਖੱਤਰੀਆਂ ਨੇ ਕੰਮ ਸ਼ੁਰੂ ਕੀਤਾ ਸੀਗਾ, ਤੋਂ ਮੈਂ ਇਹ ਹੁਣ ਇਸ ਕੌਮ ਨੂੰ ਖਤਮ ਕਰ ਦੇਣਾ। ਬਹੁਤ ਉਹਨੂੰ ਸਮਝਾਇਆ, ਸਮਝਾਉਣ ਵਾਲਿਆਂ ਨੇ ਵੀ ਤੇਰੇ ਭਰਾ ਨੇ ਪੰਗਾ ਲਿਆ ਤੇ ਉਹ ਮਾਰਿਆ ਗਿਆ, ਤੂੰ ਕਾਹਨੂੰ ਗੱਲ ਵਧਾਉਣਾ। ਪਰ ਲਖਪਤ ਰਾਏ ਨੇ ਲਾਹੌਰ ਦਰਬਾਰ ਤੋਂ ਜਿਹੜੀ ਬਹੁਤ ਭਾਰੀ ਫੌਜ ਲੈ ਕੇ ਸਿੰਘ ਸਿੰਘਣੀਆਂ ਤੇ ਚੜ੍ਹਾਈ ਕਰਤੀ। ਸਾਰੇ ਮਾਝੇ ਦੇ ਵਿੱਚ ਹੁਕਮ ਲਾਤਾ ਵੀ ਜਿੱਥੇ ਵੀ ਕੋਈ ਸਿੱਖ ਮਿਲਦਾ ਉਹਨੂੰ ਫੜ ਕੇ ਲਿਆਓ, ਉਹਨੂੰ ਮਾਰੋ, ਇਨਾਮ ਰੱਖਤੇ। ਤੇ ਇਹ ਸਾਰਾ ਕੁਝ ਜਦੋਂ ਚੱਲ ਰਿਹਾ ਸੀਗਾ ਤਾਂ ਕਾਹਨੂੰਵਾਨ ਦੇ ਛੰਭ ਦੇ ਵਿੱਚ, ਮਾਝੇ ਦੇ ਵਿੱਚ ਬਹੁਤ ਇੱਕ ਸਿੰਘਾਂ ਦਾ ਜਥਾ ਸੀਗਾ, ਇੱਥੇ ਉਹਨੇ ਘੇਰਾ ਪਾ ਲਿਆ ਤੇ ਬੜੇ ਵੱਡੇ ਪੱਧਰ ਦੇ ਉੱਤੇ ਇੱਥੇ ਕਤਲੇਆਮ ਕੀਤਾ। ਬਹੁਤ ਨੁਕਸਾਨ ਖਾਲਸਾ ਪੰਥ ਦਾ ਹੋਇਆ। ਤੇ ਇੱਥੋਂ ਜਦੋਂ ਨਿਕਲ ਕੇ ਸਿੰਘ ਜਿਹੜਾ ਦਰਿਆ ਵਾ ਉਹ ਪਾਰ ਕਰਕੇ ਬਿਆਸ ਪਰਲੇ ਪਾਸੇ ਨੂੰ ਹੋਏ ਤਾਂ ਉੱਥੇ ਰੇਤ ਦੇ ਵਿੱਚ ਉਹਨਾਂ ਦੇ ਪੈਰ ਭੁੱਜ ਗਏ। ਉਦੋਂ ਵੀ ਵੱਡਾ ਨਰਕ ਜਿਹੜਾ ਸੀਗਾ ਉਹ ਹੋ ਗਿਆ ਤੇ ਗਾਂਹ ਜਿਹੜਾ ਸੀ ਇਲਾਕਾ ਹੋਰ ਜ਼ਿਆਦਾ ਖਤਰਨਾਕ ਸੀ, ਐਂਟੀ ਸਿੱਖ ਜਿਹੜੇ ਲੋਕ ਸੀ। ਸੋ ਇਹ ਸਿੰਘ ਮਾਰ ਮਰਈਆ ਝੱਲ ਝਲਈਆ ਕਰਦੇ ਹੋਏ ਅਖੀਰ ਇੱਧਰ ਮਾਲਵੇ ਵਿੱਚ ਨਿਕਲ ਗਏ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਥਾਂ ਥਾਂ ਦੇ ਉੱਤੇ ਸਿੱਖਾਂ ਨੇ ਟਿਕਾਣੇ ਕਰ ਲਏ ਤੇ ਉਸ ਵੇਲੇ ਦੱਸਿਆ ਜਾਂਦਾ ਵੀ ਘੱਲ ਕਲਾਂ, ਮੋਗਾ, ਚੜੈਕ, ਖੋਸਾ, ਜੀਰਾ, ਡਰੌਲੀ, ਕੋਟਕਪੂਰੇ, ਜੈਤੋਂ, ਇੰਦਗੜ੍ਹ, ਢੁੱਡੀਕੇ, ਰੋਡੇ ਲੰਡੇ, ਬੱਧਣੀ, ਹਿੰਮਤਪੁਰਾ, ਨਈਆਂ ਵਾਲਾ, ਇਹਨਾਂ ਪਿੰਡਾਂ ਦੇ ਵਿੱਚ ਫਿਰ ਸਿੰਘਾਂ ਨੇ ਜਾ ਕੇ ਡੇਰੇ ਲਾ ਲਏ ਤੇ ਸੱਟਾਂ ਫੇਟਾਂ ਸਾਰਿਆਂ ਦੀ ਲੱਗੀਆਂ ਹੋਈਆਂ ਸੀ। ਤੇ ਇੱਕ ਤਰੀਕੇ ਨਾਲ ਸਾਰਾ ਮਾਲਵਾ ਜਿਹੜਾ ਸੀ ਉਹ ਇੱਕ ਜਿਵੇਂ ਸਿੰਘਾਂ ਦਾ ਹਸਪਤਾਲ ਹੋਵੇ। ਇਹਦੇ ਬਾਰੇ ਗਿਆਨੀ ਗਿਆਨ ਸਿੰਘ ਨੇ ਤਵਾਰਿਖ ਗੁਰੂ ਖਾਲਸਾ ਦੇ ਵਿੱਚ ਬੜਾ ਲੰਮਾ ਚੌੜਾ ਵੇਰਵਾ ਦਿੱਤਾ ਵੀ ਕਿਵੇਂ ਮਾਲਵੇ ਦੇ ਸਿੰਘਾਂ ਨੇ ਇਹਨਾਂ ਮਾਝੇ ਦੇ ਵਿੱਚੋਂ ਜਾਂ ਕਾਹਨੂੰਵਾਨ ਦੇ ਛੰਭ ਦੇ ਵਿੱਚੋਂ ਇਸ ਛੋਟੇ ਘੱਲੂ ਘਾਰੇ ਦੇ ਵਿੱਚ, ਇਹਨੂੰ ਛੋਟਾ ਘੱਲੂ ਘਾਰਾ ਕਿਹਾ ਜਾਂਦਾ, ਵੱਡਾ ਘੱਲੂ ਘਾਰਾ ਅਬਦਾਲੀ ਵੇਲੇ ਹੋਇਆ ਸੀ, ਜਦੋਂ ਮਲੇਰਕੋਟਲੇ ਤੋਂ ਲੈ ਕੇ ਬਰਨਾਲੇ ਤੱਕ ਦੇ ਇਲਾਕੇ ਵਿੱਚ ਸਿੰਘਾਂ ਦਾ ਘਾਣ ਹੋਇਆ। ਅੱਧੀ ਕੌਮ ਇੱਕੋ ਦਿਨ 'ਚ ਉਸ ਟਾਈਮ ਉਦੋਂ ਇੱਕੋ ਝਟਕੇ 'ਚ ਜਿਹੜੀ ਸੀ ਉਹਦਾ ਨੁਕਸਾਨ ਹੋਇਆ ਸੀ। ਪਰ ਫਿਰ ਵੀ ਸਿੰਘਾਂ ਨੇ ਉਦੋਂ ਜਿਹੜਾ ਸੀਗਾ ਸਾਰਾ ਝੱਲਿਆ ਤੇ ਬੜੀ ਜਲਦੀ ਅਬਦਾਲੀ ਨਾਲ ਦੋ ਹੱਥ ਵੀ ਕੀਤੇ। ਪਰ ਜਿਹੜਾ ਇਹ ਆਪਾਂ ਗੱਲ ਛੋਟੇ ਘੱਲੂ ਘਾਰੇ ਦੀ ਅੱਜ ਕਰ ਰਹੇ ਆ, ਇਹਨਾਂ ਦਿਨਾਂ ਦੇ ਵਿੱਚ ਉਹਦੀ ਛੋਟੇ ਘੱਲੂ ਘਾਰੇ ਦਾ ਦਿਨ ਵੀ ਮਨਾਇਆ ਜਾਂਦਾ। ਤੋ ਜਿਹੜੀ ਇੱਥੇ ਗਿਆਨੀ ਗਿਆਨ ਸਿੰਘ ਜੀ ਨੇ ਸਾਰਾ ਉਸ ਦੌਰ ਨੂੰ ਲਿਖਿਆ, ਛੋਟੇ ਘੱਲੂ ਘਾਰੇ ਮੌਕੇ ਵੀ ਕੀ ਕੁਛ ਵਾਪਰਿਆ। ਇੱਕ ਖਾਸ ਗੱਲ ਜਿਹੜੀ ਆਪਾਂ ਨੂੰ ਇੱਥੇ ਕਰਨ ਵਾਲੀ ਆ ਉਹ ਇਹ ਆ ਕਿ ਜਦੋਂ ਲਖਪਤ ਰਾਏ ਨੇ ਇਹ ਸਾਰਾ ਸਿੰਘਾਂ ਦਾ ਕਤਲੇਆਮ ਕੀਤਾ, ਉਹਦੇ ਨਾਲੋਂ ਵੱਡਾ ਜ਼ੁਲਮ ਇਹ ਕੀਤਾ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਗੁਟਕੇ ਦੇ ਹੋਰ ਇਹ ਸਾਰਾ ਕੁਝ ਉਹਨਾਂ ਦੀ ਬੇਅਦਬੀ ਕੀਤੀ। ਔਰ ਇਹ ਕੰਮ ਕਦੇ ਕਿਸੇ ਦੁਸ਼ਟ ਨੇ ਇਸ ਤੋਂ ਪਹਿਲਾਂ ਨਹੀਂ ਸੀ ਕੀਤਾ। ਹਿੰਦੂਆਂ ਨੂੰ ਜਾਂ ਲਖਪਤ ਰਾਏ ਵਰਗੇ ਹਿੰਦੂ ਕੱਟੜਪੰਥੀਆਂ ਨੂੰ ਇਹ ਗੱਲ ਦਾ ਭੋਰਾ ਅਹਿਸਾਸ ਨਹੀਂ ਸੀ ਕਿ ਇਹ ਉਹ ਕੌਮ ਆ ਜਿਹਨੇ ਬੀਤੇ ਦੌਰ ਦੇ ਵਿੱਚ ਸਾਡੇ ਧਰਮ ਦੀ ਰਾਖੀ ਲਈ ਬੜਾ ਕੁਛ ਕੀਤਾ। ਖਾਸ ਤੌਰ ਤੇ ਸਾਨੂੰ ਗੁਰਬਾਣੀ ਦੇ ਗੁਟਕਿਆਂ ਦੀ ਬੇਅਦਬੀ ਕਰਕੇ ਕੀ ਮਿਲੂ, ਪਰ ਉਹਨਾਂ ਨੇ ਬਹੁਤ ਭਾਰੀ ਬੇਪੱਤ ਕੀਤਾ, ਸਾਨੂੰ ਜਲੀਲ ਕੀਤਾ। ਤੇ ਇੱਥੇ ਅੰਮ੍ਰਿਤਸਰ ਦੇ ਬਾਹਰ, ਅੰਮ੍ਰਿਤਸਰ ਸ਼ਹਿਰ ਨੂੰ ਜਾਂ ਦਰਬਾਰ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਮਨਸ਼ਾ ਤਹਿਤ ਇੱਥੇ ਇੱਕ ਤੀਰਥ ਨਵਾਂ ਬਣਾਤਾ ਵੀ ਇਹ ਤਾਂ ਜੀ ਲਵ ਕੁਸ਼ ਇੱਥੇ ਆਏ ਸੀ ਤੇ ਰਾਮਚੰਦਰ ਨਾਲ ਜੰਗ ਹੋਈ ਸੀ, ਐਵੇਂ ਆਪਦੇ ਮਨੋਕਲਪਤ ਗਫੌੜਾ ਛੱਡਤਾ ਵੀ ਇਹ ਅੰਮ੍ਰਿਤਸਰ ਦੇ ਬਾਹਰ 7 ਮੀਲ ਜਿਹੜਾ ਸੀ ਇੱਧਰ ਨੂੰ ਕਰਕੇ ਵੀ ਇਹ ਰਾਮ ਤੀਰਥ ਆ। ਉਹਦਾ ਬਾਅਦ ਚ ਫਿਰ ਚਲੋ ਹੁਣ ਵਾਲਮੀਕ ਤੀਰਥ ਵੀ ਬਣ ਗਿਆ ਹੁਣ ਤਾਂ ਉਹ। ਤੇ ਉੱਥੇ ਇਹ ਗੱਲ ਦਾ ਸ਼ੋਸ਼ਾ ਜਿਹੜਾ ਸੀ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਲਿਖਦੇ ਆ ਵੀ ਇਸ ਤੋਂ ਪਹਿਲਾਂ ਕੋਈ ਤੀਰਥ ਨਹੀਂ ਸੀ ਇੱਥੇ। ਇਹ ਤੀਰਥ ਜਿਹੜਾ ਸੀ ਇਹਨੇ ਜਿਹੜਾ ਸੀ ਛੋਟੇ ਘੱਲੂ ਘਾਰੇ ਤੋਂ ਬਾਅਦ ਵਿੱਚ ਲਖਪਤ ਰਾਏ ਨੇ ਜਿਹੜਾ ਸੀਗਾ ਇਹਦਾ ਸਾਰਾ ਪਖੰਡ ਖੜਾ ਕੀਤਾ ਸੀ। ਖੈਰ ਇਹੋ ਜਿਹਾ ਕੰਮ ਹੋਰ ਵੀ ਆ ਜਿਹੜਾ ਇੱਥੇ ਬਣਾਇਆ ਹੈ ਦੂਜਾ ਮੰਦਿਰ ਇਹਨਾਂ ਨੇ ਦੁਰਗਿਆਣਾ,
ਉਹ ਵੀ ਇਸੇ ਚੱਕਰ ਚੋਂ ਨਿਕਲਿਆ। ਤੋ ਇਹਨਾਂ ਦੀ ਇਹ ਕੰਮ ਤਾਂ ਚਲੋ ਚੱਲਦੇ ਰਹਿੰਦੇ ਆ। ਪਰ ਜਦੋਂ ਥੋੜਾ ਸਮਾਂ ਲੰਘਿਆ, ਅਬਦਾਲੀ ਚੜ੍ਹ ਕੇ ਆ ਗਿਆ ਉਧਰੋਂ, ਅਬਦਾਲੀ ਦੀ ਮੀਰ ਮਨੂੰ ਨਾਲ ਖੜਕਾ ਦੜਕਾ ਹੁੰਦਾ ਰਿਹਾ ਇੱਥੇ। ਉਸ ਸਾਰੇ ਚੱਕਰ ਦੇ ਵਿੱਚ ਹਾਲਾਤ ਲਾਹੌਰ ਦਰਬਾਰ ਦੇ ਇਹੋ ਜਿਹੇ ਬਣੇ ਕਿ ਦੀਵਾਨ ਕੌੜਾ ਮੱਲ ਦੇ ਹੱਥ ਸਰਦਾਰੀ ਆ ਗਈ। ਤੇ ਜਦੋਂ ਦੀਵਾਨ ਕੌੜਾ ਮੱਲ ਦੇ ਹੱਥ ਸਰਦਾਰੀ ਆ ਗਈ ਤੇ ਲਖਪਤ ਰਾਏ ਦੀਆਂ ਕਰਤੂਤਾਂ ਕਰਕੇ ਉਹਨੂੰ ਲਾਹੌਰ ਦਰਬਾਰ ਨੇ ਜਾਇਦਾਦ ਕੁਰਕ ਕਰ ਲਈ। ਤੇ ਜਿਹੜਾ 22 ਲੱਖ ਰੁਪਈਆ ਸੀ ਉਹ ਤਾਂ ਇਹਨੂੰ ਇਹਦੇ ਵਿੱਚ ਹੀ ਭੁਗਤ ਗਿਆ ਜਾਇਦਾਦ ਤੋਂ। 30 ਲੱਖ ਰੁਪਈਆ ਉਹਨੂੰ ਚੱਟੀ ਲੱਗੀ ਸੀ। ਮੀਰ ਮੰਨੂ ਨੂੰ ਗੁੱਸਾ ਸੀਗਾ ਵੀ ਇਹਨੇ ਅਬਦਾਲੀ ਦਾ ਸਾਥ ਦਿੱਤਾ ਤੇ ਬਾਕੀ ਪੈਸਿਆਂ ਦੇ ਬਦਲੇ ਦੀਵਾਨ ਕੌੜਾ ਮੱਲ ਨੇ ਇਹਨੂੰ ਫਿਰ ਮੁੱਲ ਖਰੀਦ ਲਿਆ। ਉਹ ਤੋਂ ਬਾਕੀ ਦੇ ਪੈਸੇ ਦੇ ਕੇ ਲਖਪਤ ਰਾਏ ਜਿਹੜਾ ਸੀ ਫਿਰ ਉਹ ਸਿੰਘਾਂ ਦੇ ਹਵਾਲੇ ਕਰਤਾ। ਫਿਰ ਉਹ ਇਤਿਹਾਸ ਦੇ ਵਿੱਚ ਦਰਜ ਵਾ, ਜਿਹੜਾ ਸਾਡੇ ਸਾਰੇ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ। ਵੈਸੇ ਇਹ ਉਹ ਗੱਲ ਆ ਜਿਹੜੀ ਲਿਖਣੀ ਤੇ ਬੋਲਣੀ ਬੜੀ ਔਖੀ ਹੈ, ਕਿਉਂਕਿ ਸਿੰਘਾਂ ਨੂੰ ਬੜਾ ਇਸ ਗੱਲ ਤੇ ਰੋਸ ਸੀਗਾ ਕਿ ਇਹਨੇ ਸਾਡੇ ਇਸ਼ਟ ਦੀ ਬੇਅਦਬੀ ਕੀਤੀ ਆ। ਸੋ ਉਸ ਲਖਪਤ ਰਾਏ ਨੂੰ ਇੱਕ ਬਹੁਤ ਵੱਡਾ ਟੋਆ ਪੱਟ ਕੇ ਥੱਲੇ ਉਹਨੂੰ ਥੱਲੇ ਬੰਨਤਾ, ਉੱਪਰ ਉਹਦੇ ਇਹੋ ਜਿਹਾ ਹਿਸਾਬ ਕਿਤਾਬ ਬਣਾਤਾ ਵੀ ਜਿਹੜੇ ਵੀ ਬੰਦੇ ਨੇ ਜੰਗਾ ਪਾਣੀ ਜਾਣਾ, ਹਾਜ਼ਤ ਰਫਾ ਹੋਣਾ, ਉਹ ਇੱਥੇ ਕਰਿਆ ਕਰਿਆ। ਸੋ ਮਲ ਤਿਆਗ ਦੇ ਵਿੱਚ ਉਹ ਸੜ ਵੜ ਕੇ ਕਿਵੇਂ ਮਰਿਆ, ਉੱਥੇ ਕੋਟ ਲਖਪਤ ਜੇਲ੍ਹ ਵੀ ਬਣੀ ਹੋਈ ਆ। ਤੇ ਇਹ ਸਾਰਾ ਕੁਝ ਚੇਤੇ ਕਰਵਾਉਣ ਦਾ ਸਾਡਾ ਮਕਸਦ ਇਹ ਆ ਵੀ ਜਿਹੜੇ ਲੋਕ ਇਹਨਾਂ ਦਿਨਾਂ ਦੇ ਵਿੱਚ ਸਾਡੇ ਇਸ਼ਟ ਦੀ ਬੇਅਦਬੀ ਕਰਦੇ ਕਰਾਉਂਦੇ ਆ, ਉਹਨਾਂ ਸਾਰਿਆਂ ਦਾ ਹਸ਼ਰ ਲਖਪਤ ਰਾਏ ਵਾਲਾ ਹੀ ਹੋਣਾ। ਉਹ ਇਸ ਗੱਲ ਨੂੰ ਅਸੀਂ ਇੱਥੇ ਅੱਜ ਦੇ ਦਿਨ ਤਾਂ ਚੇਤੇ ਕਰ ਰਹੇ ਹਾਂ ਕਿਉਂਕਿ ਛੋਟਾ ਘੱਲੂ ਘਾਰਾ ਜਿਹੜਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ। ਇਹਨਾਂ ਦਿਨਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਸਿੱਖ ਸੰਗਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੀਆਂ ਨੇ। ਪਰ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਤੇ ਚਰਚਾ ਕਰਨ ਤੋਂ ਸਾਡੇ ਭਰਾ ਉੱਕ ਜਾਂਦੇ ਆ ਕਿ ਜੀ ਰਾਮ ਤੀਰਥ ਇਸੇ ਘੱਲੂ ਘਾਰੇ ਦੇ ਦਿਨਾਂ 'ਚ ਬਣਿਆ, ਕਿਵੇਂ ਬਣਿਆ, ਉਹ ਗੱਲ ਬਾਹਲੇ ਨਹੀਂ ਕਰਦੇ। ਫਿਰ ਜਿਹੜੀ ਆ ਲਖਪਤ ਰਾਏ ਦਾ ਅੰਤ ਕਿਵੇਂ ਹੋਇਆ ਇਹਨੂੰ ਛੱਡ ਜਾਂਦੇ ਆ। ਪਰ ਸਾਨੂੰ ਚਾਹੀਦਾ ਕਿ ਆਪਦੇ ਇਤਿਹਾਸ ਤੇ ਨਜ਼ਰ ਮਾਰੀਏ ਤੇ ਸਾਨੂੰ ਇਸ ਗੱਲ ਦਾ ਪਤਾ ਹੋਵੇ ਕਿ ਕਦੋਂ ਕੀ ਵਾਪਰਿਆ। ਪਰ ਅੰਤ ਦੇ ਵਿੱਚ ਅਸੀਂ ਆਪਣੀ ਕੌਮ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੀਜੇ ਘੱਲੂ ਘਾਰੇ ਦੀ ਯਾਦ ਵਿੱਚ ਜਿਹੜੇ ਸਮਾਗਮ ਆ ਉਹ ਹੁਣ ਤੋਂ ਹੀ ਉਲੀਕੋ, ਵਧੀਆ ਤੋਂ ਵਧੀਆ ਚੰਗੇ ਪ੍ਰੋਗਰਾਮ ਉਲੀਕੋ। ਜਿਹੜਾ ਮੇਨ ਪ੍ਰੋਗਰਾਮ ਅਕਾਲ ਤਖ਼ਤ ਸਾਹਿਬ ਤੇ ਹੋਣਾ ਉਹਦੇ ਪ੍ਰਤੀ ਜ਼ਰੂਰ ਧਿਆਨ ਦੇਵੋ। ਆਪੋ ਆਪਣੇ ਸਾਧਨਾਂ ਰਾਹੀਂ ਚਿੱਠੀ ਪੱਤਰ ਲਿਖ ਕੇ ਅਕਾਲ ਤਖ਼ਤ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਿਖ ਕੇ ਇਸ ਗੱਲ ਦੀ ਬੇਨਤੀ ਕਰੀਏ ਕਿ ਸੁਚੱਜੇ ਤਰੀਕੇ ਨਾਲ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਉਹ ਉਲੀਕਿਆ ਜਾਵੇ। ਸੋ ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।